ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਥ। ਅੱਜ ਦਾ ਜਿਹੜਾ ਆਪਣਾ ਇਹ ਪ੍ਰੋਗਰਾਮ ਹੈ ਉਹ ਪੰਥਕ ਮਾਮਲਿਆਂ ਦੇ ਉੱਤੇ ਕੇਂਦਰਿਤ ਹੈ। ਜਦੋਂ ਵੀ ਪੰਥਕ ਮਾਮਲਿਆਂ ਸੰਬੰਧੀ ਕੋਈ ਗੱਲਬਾਤ ਹੁੰਦੀ ਆ ਤਾਂ ਇਹਦੇ ਵਿੱਚ ਸੰਗਤ ਜਿਹੜੀ ਆ ਉਹ ਸੋਚਦੀ ਹੈ ਵੀ ਇਹਨਾਂ ਮਾਮਲਿਆਂ ਦੇ ਉੱਤੇ ਨਿਬੇੜਨਾ ਕਿਉਂ ਨਹੀਂ ਹੁੰਦਾ, ਜਾਂ ਇਹਨਾਂ ਮਾਮਲਿਆਂ ਦੇ ਉੱਤੇ ਜਿਹੜਾ ਅਸਲ ਸਿਧਾਂਤ ਉਹ ਕੀ ਗੱਲ ਕਰਦਾ। ਤਾਜ਼ਾ ਜਿਹੜਾ ਮਸਲਾ ਉਹ ਇਹ ਹੈ ਕਿ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਜਿਹੜੇ ਨੇ ਉਹਨਾਂ ਨੇ ਆਪਣੇ ਅਹੁਦੇ ਤੋਂ ਫਾਰਗ ਕੀਤੇ ਜਾਣ ਤੋਂ ਲੈ ਕੇ ਅਦਾਲਤ ਤੱਕ ਜਿਹੜੀ ਰਸਾਈ ਆ ਉਹ ਕੀਤੀ ਹੈ ਤੇ ਅਦਾਲਤ ਤੱਕ ਰਸਾਈ ਕਰਕੇ ਉਹਨਾਂ ਨੇ ਕਿਹਾ ਕਿ ਐਸਜੀਪੀਸੀ ਜਿਹੜੀ ਆ ਉਹ ਮੇਰੀਆਂ ਸੇਵਾਵਾਂ ਜਿਹੜੀਆਂ ਨੇ ਉਹ ਖਤਮ ਕਰ ਸਕਦੀ ਹੈ। ਜਦੋਂ ਇਹ ਖਬਰ ਬਾਹਰ ਆਉਂਦੀ ਹੈ ਤਾਂ ਉਸ ਤੋਂ ਬਾਅਦ ਲੋਕ ਜਿਹੜੇ ਸੰਜੀਦਾ ਨੇ ਜਾਂ ਜਿਹੜੇ ਪੰਥਕ ਮਾਮਲਿਆਂ ਉੱਤੇ ਨਜ਼ਰ ਰੱਖਦੇ ਨੇ ਤਾਂ ਜਿੱਥੇ ਇਸ ਖਬਰ ਦੀ ਘੋਖ ਤੱਕ ਜਾਂਦੇ ਨੇ ਉੱਥੇ ਉਹ ਕਈ ਤਰ੍ਹਾਂ ਦੇ ਖਦਸ਼ੇ ਵੀ ਪ੍ਰਗਟ ਕਰਦੇ ਨੇ ਕਿ ਕੀ ਹੁਣ ਜਿਹੜੇ ਗੁਰਮਤ ਦੇ ਫੈਸਲੇ ਨੇ ਕੀ ਅਦਾਲਤਾਂ ਤੈਅ ਕਰਨਗੀਆਂ ਜਾਂ ਕੀ ਅਦਾਲਤਾਂ ਰਾਹੀਂ ਹੋਣਗੇ। ਆਪਣੇ ਸਾਹਮਣੇ ਦੋ ਮਿਸਾਲਾਂ ਵੀ ਨੇ। ਜਦੋਂ 1998-99 ਦੇ ਵਿੱਚ ਜਦੋਂ ਇੱਕ ਵਾਰੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਦਲਮੇਘ ਸਿੰਘ ਜੀ ਦਾ ਮਾਮਲਾ ਜਦੋਂ ਆਪਣੇ ਸਾਹਮਣੇ ਆਉਂਦਾ, ਜਾਂ ਉਸ ਤੋਂ ਬਾਅਦ ਦਲਜੀਤ ਸਿੰਘ ਜੀ ਵਾਲਾ ਜਦੋਂ ਮਾਮਲਾ ਆਪਣੇ ਸਾਹਮਣੇ ਆਉਂਦਾ, ਤਾਂ ਆਪਾਂ ਦੇਖਦੇ ਹਾਂ ਵੀ ਅਦਾਲਤਾਂ ਤੱਕ ਜਿਹੜੀ ਰਸਾਈ ਕੀਤੀ ਗਈ ਸੀ ਉਹਨਾਂ ਮਾਮਲਿਆਂ ਵਿੱਚ ਚੀਜ਼ਾਂ ਨੂੰ ਫਿਰ ਬਾਅਦ ਦੇ ਵਿੱਚ ਪਿੱਛੇ ਹਟਣਾ ਪਿਆ ਸੀਗਾ। ਇਹ ਜਿਹੜਾ ਤਾਜ਼ਾ ਮਾਮਲਾ ਆਪਾਂ ਇਹਦੇ ਉੱਤੇ ਚਰਚਾ ਕਿਉਂ ਕਰ ਰਹੇ ਹਾਂ, ਤੇ ਇਹਦੇ ਉੱਤੇ ਚਰਚਾ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਵਾਈਸ ਚਾਂਸਲਰ ਦਲਜੀਤ ਸਿੰਘ ਜੀ। ਆਪਣੇ ਨਾਲ ਵੱਖ-ਵੱਖ ਸਮਿਆਂ ਦੇ ਦੌਰਾਨ ਜੁੜਦੇ ਰਹਿੰਦੇ ਨੇ। ਪੰਜਾਬੀ ਮਾਂ ਬੋਲੀ ਬਾਰੇ ਬੜਾ ਆਲਾ ਦਰਜੇ ਦਾ ਉਹਨਾਂ ਨੇ ਪ੍ਰੋਗਰਾਮ ਆਪਣੇ ਨਾਲ ਸਾਂਝਾ ਕੀਤਾ ਸੀਗਾ। ਇੱਕ ਵਾਰ ਫਿਰ ਤੋਂ ਆਪਾਂ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਦੇ ਉਹਨਾਂ ਨੂੰ ਨਾਲ ਜੋੜਦੇ ਹਾਂ ਪ੍ਰੋਗਰਾਮ ਦੇ ਵਿੱਚ, ਤੇ ਉਸ ਤੋਂ ਬਾਅਦ ਇਹਨਾਂ ਸਾਰੇ ਸੰਦਰਭਾਂ ਨੂੰ, ਇਹਨਾਂ ਸਾਰੇ ਜੋ ਲੰਘੇ ਦਿਨਾਂ ਦੇ ਵਿੱਚ ਕੁਝ ਚੀਜ਼ਾਂ ਵਾਪਰੀਆਂ ਨੇ ਉਹਨਾਂ ਦੇ ਉੱਤੇ ਇੱਕ ਤੋਂ ਬਾਅਦ ਇੱਕ ਦੇ ਉੱਤੇ ਆਪਾਂ ਚਰਚਾ ਜਿਹੜੀ ਵੱਖ-ਵੱਖ ਪਹਿਲੂਆਂ ਤੋਂ ਕਰਨ ਦਾ ਯਤਨ ਕਰਾਂਗੇ। ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ। ਪੰਜਾਬੀ ਡੀਐਸਏ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਤੇ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਸਾਰੇ ਸਰੋਤਿਆਂ ਨੂੰ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਫੈਸਰ ਸਾਹਿਬ ਕਈ ਚੀਜ਼ਾਂ ਨੇ ਉਹਨਾਂ ਦਾ ਨਿਸਤਾਰਾ ਕਰਨਾ ਬਹੁਤ ਜ਼ਰੂਰੀ ਹੈ। ਗਿਆਨੀ ਰਘਵੀਰ ਸਿੰਘ ਜੀ ਨੇ ਜਿਹੜੀ ਅਦਾਲਤ ਤੱਕ ਪਹੁੰਚ ਕੀਤੀ ਸੀ, ਉਹਨਾਂ ਨੇ ਸ਼ਾਇਦ ਹੁਣ ਉਹ ਜਿਹੜਾ ਮਾਮਲਾ ਫੈਸਲਾ ਆਪਣਾ ਉਹ ਵਾਪਸ ਲੈ ਲਿਆ, ਤੇ ਹੁਣ ਉਹ ਕਹਿੰਦੇ ਕਿ ਕੋਈ ਨਾ, ਜਿਸ ਤਰੀਕੇ ਦੇ ਨਾਲ ਕੁਝ ਪੰਥਕ ਸ਼ਖਸੀਅਤਾਂ ਦੇ ਵੱਲੋਂ ਉਹਨਾਂ ਨੂੰ ਭਰੋਸਾ ਦਿੱਤਾ ਗਿਆ, ਉਹ ਕਹਿੰਦੇ ਕਿ ਉਸ ਮਾਮਲੇ ਉੱਤੇ ਰਹਿ ਕੇ ਉਸ ਭਰੋਸੇ ਉੱਤੇ ਕਾਇਮ ਰਹਿ ਕੇ ਉਹ ਜਿਹੜੀਆਂ ਆਪਣੀਆਂ ਅਗਲੀਆਂ ਚਾਰਾਂ ਜੁਈਆਂ ਕਰਨਗੇ। ਇੱਕ ਤਾਂ ਸਿੱਖ ਗੁਰਦੁਆਰਾ ਜਿਹੜਾ ਐਕਟ ਹੈ ਇਹਦੇ ਬਾਰੇ ਆਪਾਂ ਚਰਚਾ ਜ਼ਰੂਰ ਕਰਾਂਗੇ ਕਿ ਇਹ ਐਕਟ ਕੀ ਕਹਿੰਦਾ। ਉਸ ਤੋਂ ਬਾਅਦ ਇਹਦੇ ਐਕਟ ਦੇ ਹੇਠ ਜਿਹੜੀਆਂ ਗੁਰਦੁਆਰਾ ਸਾਹਿਬਾਨ ਦੀ ਜਿਹੜੀ ਮੈਨੇਜਮੈਂਟ ਆ, ਜਾਂ ਕਹਿ ਲਓ ਕਿ ਸਿੱਖ ਧਰਮ ਆ, ਉਹਨੂੰ ਸਮਝਣ ਦਾ ਯਤਨ ਕਰਾਂਗੇ। ਪੰਥ ਦੀਆਂ ਸੰਸਥਾਵਾਂ ਸ੍ਰੀ ਅਕਾਲ ਤਖਤ ਸਾਹਿਬ, ਉਹਦਾ ਇਸ ਐਕਟ ਦੇ ਵਿੱਚ ਕੀ ਜ਼ਿਕਰ ਹੈ, ਜਾਂ ਹੈੱਡ ਗ੍ਰੰਥੀ ਤੇ ਗ੍ਰੰਥੀ ਸਾਹਿਬਾਨ ਜਿਹੜੇ ਨੇ ਉਹ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਦੇ ਬਾਰੇ ਕੀ ਲਿਖਿਆ ਹੋਇਆ, ਕਿ ਵਾਕਈ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੀ ਨਿਯੁਕਤੀ ਹੈ ਜਾਂ ਉਹਦੇ ਬਾਰੇ ਜਿਹੜੇ ਫੈਸਲੇ ਨੇ ਉਹ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਕੋਈ ਉਹਦਾ ਵਿਧੀ ਵਿਧਾਨ ਹੈਗਾ। ਸੋ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਉਹਨਾਂ ਦੇ ਉੱਤੇ ਚਾਨਣਾ ਜ਼ਰੂਰ ਪਾਇਓ। ਤੇ ਪਹਿਲਾਂ ਮੈਂ ਕਮੈਂਟ ਤੁਹਾਡਾ ਇਹਦੇ ਤੇ ਲੈਣਾ ਚਾਹੁੰਦਾ, ਤੁਹਾਡੀ ਟਿੱਪਣੀ ਇਸ ਮਾਮਲੇ ਉੱਤੇ, ਕਿ ਜਿਹੜਾ ਉਹਨਾਂ ਨੇ ਅਦਾਲਤ ਤੱਕ ਪਹਿਲਾਂ ਤਾਂ ਪਹੁੰਚ ਕੀਤੀ ਸੀ, ਬਾਅਦ ਦੇ ਵਿੱਚ ਉਹ ਜਿਹੜਾ ਆਪਣਾ ਫੈਸਲਾ ਗਿਆਨੀ ਰਘਵੀਰ ਸਿੰਘ ਜੀ ਨੇ ਉਹ ਵਾਪਸ ਲੈ ਲਿਆ। ਪ੍ਰਵੀਨ ਜੀ, ਇਹ ਆਪਾਂ ਸਾਰੀ ਆਪਾਂ ਇੱਕੋ ਗੱਲ ਕਹਿੰਦੇ ਹਾਂ ਕਿ ਬੜੀ ਇਹ ਮੱਧਭਾਗੀ ਘਟਨਾ ਵਾਪਰੀ ਹੈ ਸਿੱਖ ਇਤਿਹਾਸ ਦੇ ਵਿੱਚ, ਕਿ ਸਾਡੇ ਦਰਬਾਰ ਸਾਹਿਬ ਜਿਹੜਾ ਕਿ ਧੁਰਿਆ ਮੰਨਿਆ ਜਾਂਦਾ ਸਿੱਖੀ ਦਾ, ਉਹਨਾਂ ਦੇ ਹੈੱਡ ਗ੍ਰੰਥੀ ਸਾਹਿਬਾਨ ਨੂੰ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ। ਜੀ ਬਿਲਕੁਲ। ਪਰ ਇੱਕ ਗੱਲ ਸਾਨੂੰ ਇਹ ਸਮਝ ਲੈਣੀ ਚਾਹੀਦੀ ਹੈ ਕਿ ਗੁਰਦੁਆਰਾ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਦੀ ਜੋ ਪਦਵੀ ਹੈ ਉਹ ਬਹੁਤ ਸਤਿਕਾਰਤ ਤੇ ਬਹੁਤ ਉੱਚੀ ਪਦਵੀ ਹੈ ਜੀ। ਪਰ ਜਿਹੜੇ ਹਾਲਾਤਾਂ ਦੇ ਵਿੱਚੋਂ ਗਿਆਨੀ ਰਘਵੀਰ ਸਿੰਘ ਜੀ ਪਿਛਲੇ 5-6 ਮਹੀਨਿਆਂ ਤੋਂ ਗੁਜ਼ਰ ਰਹੇ ਨੇ, ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ, ਲੇਕਿਨ ਜਦੋਂ 2 ਦਸੰਬਰ 2024 ਨੂੰ ਉਹ ਅਕਾਲ ਤਖਤ ਸਾਹਿਬ ਤੇ 5 ਸਿੰਘ ਸਵਾਨਾਂ ਵੱਲੋਂ ਆਪਣਾ ਹੁਕਮਨਾਮਾ ਜਾਰੀ ਕਰਦੇ ਨੇ ਜੀ ਜੀ, ਉਸ ਤੋਂ ਬਾਅਦ ਇੱਕ ਬਣੀ ਸੀ, ਇਹ ਧਾਰਨਾ ਬਣ ਗਈ ਸੀ ਸਿੱਖੀ ਦੇ ਵਿੱਚ ਕਿ ਹੁਣ ਸਿੱਖਾਂ ਦੀ ਜਿਹੜੀ ਸੰਸਥਾ ਅਕਾਲ ਤਖਤ ਸਾਹਿਬ ਹੈ ਉਹ ਸਰਵਉੱਚ ਹੋਣ ਜਾ ਰਹੀ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਢਾਹ ਲਾਈ ਜਾ ਰਹੀ ਹੈ ਨਾ ਜੀ 1999 ਤੋਂ ਬਾਅਦ, ਮੈਂ ਜੇ ਕਹਾਂ ਤਾਂ ਬੜਾ ਹੀ ਬਦਕਿਸਮਤ ਇੱਕ ਇਤਿਹਾਸ ਰਿਹਾ ਇਸ ਦਾ। ਜੀ ਜੀ। ਪਰ ਗਿਆਨੀ ਰਘਵੀਰ ਸਿੰਘ ਜੀ ਦਾ ਸਾਨੂੰ ਇੱਕ ਚੀਜ਼ ਇਹ ਸੋਚਣੀ ਚਾਹੀਦੀ ਹੈ ਕਿ ਗਿਆਨੀ ਰਘਵੀਰ ਸਿੰਘ ਜੀ ਕੋਲ 2 ਪਦਵੀਆਂ ਸੀਗੀਆਂ ਜੀ। ਉਹਨਾਂ ਦੀ ਜਿਹੜੀ ਪਦਵੀ ਸੀ ਐਕਚੁਅਲੀ ਉਹ ਹੈੱਡ ਗ੍ਰੰਥੀ ਦਰਬਾਰ ਸਾਹਿਬ ਦੀ ਸੀਗੀ, ਉਹਨਾਂ ਨੂੰ ਕਾਰਜਕਾਰੀ ਜਥੇਦਾਰ ਲਾਇਆ ਗਿਆ ਸੀਗਾ ਅਕਾਲ ਤਖਤ ਸਾਹਿਬ ਦਾ। ਹਾਂਜੀ। ਤੋ ਇਹਦੇ ਵਿੱਚ ਇੱਕ ਤਾਂ ਮੈਂ ਗੱਲ ਇਹ ਦੱਸ ਦੇਣੀ ਚਾਹੁੰਦਾ ਹੈ ਕਿ 1986 ਤੋਂ ਬਾਅਦ ਹੀ ਲਗਭਗ ਜਿੰਨੇ ਜਥੇਦਾਰ ਲੱਗੇ ਨੇ ਸਾਰੇ ਕਾਰਜਕਾਰੀ ਜਥੇਦਾਰ ਸੀਗੇ। ਠੀਕ ਹੈ, ਪੱਕਾ ਕੋਈ ਨਹੀਂ, ਇਹ ਪੱਕਾ ਨਹੀਂ ਲਾਉਂਦੇ ਸੀ।
ਪੱਕਾ ਇਸ ਕਰਕੇ ਨਹੀਂ ਸੀ ਲਾਉਂਦੇ ਕਿਉਂਕਿ ਉਹਨਾਂ ਨੂੰ ਫਿਰ ਕੱਢਣਾ ਬਹੁਤ ਮੁਸ਼ਕਲ ਹੋ ਜਾਣਾ ਸੀ, ਜੋ ਵੀ ਕੁਝ ਸੀਗਾ। ਜੀ ਤੋ ਦੂਸਰੇ ਪਾਸੇ ਜਿਹੜੇ ਹੁਣ ਆ ਜਾਂਦੀ ਹੈ ਗੱਲ ਆਪਣੀ ਕਿ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਹਾਂਜੀ ਗਿਆਨੀ ਰਘਵੀਰ ਸਿੰਘ ਜੀ ਦੀ ਕੀ ਪੋਜੀਸ਼ਨ ਕੀ ਹੈ, ਕੀ ਸਟੇਚਰ ਕੀ ਹੈਗਾ। ਹੂੰ ਨਾ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਜਿਹੜਾ ਸ਼ਬਦ ਯੂਜ਼ ਕੀਤਾ ਗਿਆ ਨਾ ਜੀ, ਉਹ ਕੀਤਾ ਗਿਆ ਮਿਨਿਸਟਰ ਤੇ ਹੈਡ ਮਿਨਿਸਟਰਸ। ਠੀਕ ਹੈ ਜੀ। ਕਿਤੇ ਵੀ ਗ੍ਰੰਥੀ ਜਾਂ ਹੈਡ ਗ੍ਰੰਥੀ ਸ਼ਬਦ ਨਹੀਂ ਯੂਜ਼ ਕੀਤਾ ਹੋਇਆ ਹੈਗਾ। ਹੂੰ ਇਹ ਬੜੀ ਇੰਪੋਰਟੈਂਟ ਚੀਜ਼ ਹੈ। ਜੀ ਲੇਕਿਨ ਗ੍ਰੰਥੀ ਔਰ ਹੈਡ ਗ੍ਰੰਥੀ ਦੇ ਤੌਰ ਤੇ ਹੀ ਇਹਨਾਂ ਸ਼ਬਦਾਂ ਨੂੰ ਵਰਤਿਆ ਗਿਆ ਹਮੇਸ਼ਾ ਦੇ ਲਈ। ਜੀ ਜੀ ਨਾ ਇਹਨਾਂ ਦੀ ਹੁਣ ਇਹਨਾਂ ਦੀ ਜਿਹੜੀ ਨਿਯੁਕਤੀ ਕੀਤੀ ਜਾਂਦੀ ਹੈ, ਜਦੋਂ ਗ੍ਰੰਥੀ ਸਾਹਿਬਾਨ ਬਣਦੇ ਨੇ ਤਾਂ ਇੱਕ ਕਮੇਟੀ ਬਣਾਈ ਜਾਂਦੀ ਹੈ। ਕਮੇਟੀ ਤੋਂ ਬਾਅਦ ਉਹਨਾਂ ਦੀ ਸਿਲੈਕਸ਼ਨ ਕੀਤੀ ਜਾਂਦੀ ਹੈ। ਕਹਿਣ ਦਾ ਭਾਵ ਇਹ ਹੈ ਵੀ ਜਿਸ ਤਰੀਕੇ ਦੇ ਨਾਲ ਕਿਸੇ ਇੰਪਲਾਈ ਨੂੰ ਰੱਖਿਆ ਜਾਂਦਾ ਜਾਂ ਕਿਸੇ ਆਫੀਸਰ ਨੂੰ ਰੱਖਿਆ ਜਾਂਦਾ। ਹੁਣ ਮੈਂ ਸ਼ਬਦ ਆਫੀਸਰ ਇਸ ਕਰਕੇ ਕਹਿ ਰਿਹਾ ਕਿ ਆਮ ਤੌਰ ਤੇ ਬਾਕੀ ਹੋਰ ਅਦਾਰਿਆਂ ਦੇ ਵਿੱਚ ਆਫੀਸਰ ਸ਼ਬਦ ਹੁੰਦਾ। ਹੁਣ ਇੱਥੇ ਸ਼ਬਦ ਕੀ ਯੂਜ਼ ਕੀਤਾ ਹੋਇਆ? ਇੱਥੇ ਸ਼ਬਦ ਯੂਜ਼ ਕੀਤਾ ਹੋਇਆ ਮਿਨਿਸਟਰ ਤੇ ਹੈਡ ਮਿਨਿਸਟਰਸ। ਗ੍ਰੰਥੀ ਹੈਡ ਗ੍ਰੰਥੀ ਦੇ ਤੌਰ ਤੇ ਆਪਾਂ ਉਹਨੂੰ ਲੈ ਰਹੇ ਹਾਂ। ਤਾਂ ਗਿਆਨੀ ਰਘਵੀਰ ਸਿੰਘ ਜੀ ਦੀ ਜਿਹੜੀ ਅਸਲ ਪਦਵੀ ਸੀਗੀ ਉਹ ਸੀਗੀ ਹੈਡ ਗ੍ਰੰਥੀ ਦੇ ਤੌਰ ਤੇ। ਕਾਰਜਕਾਰੀ ਤੌਰ ਤੇ ਉਹਨਾਂ ਨੂੰ ਲਾਇਆ ਗਿਆ ਸੀ ਜਥੇਦਾਰ। ਠੀਕ ਹੈ ਜੀ। ਉਹਨਾਂ ਨੇ ਆਪਣਾ ਇੱਕ ਜਲਾਓ ਜਿਹੜਾ ਕਿ ਸਾਰੀ ਸਿੱਖ ਕੌਮ ਚਾਹੁੰਦੀ ਸੀ ਅਕਾਲ ਤਖਤ ਜਥੇਦਾਰ ਕੋਲੋਂ, ਉਹ 2 ਦਸੰਬਰ 2024 ਨੂੰ ਕੀਤਾ। ਤਾਂ ਉਸ ਤੋਂ ਜਿਹੜੀਆਂ ਪਾਵਰ ਦੇ ਵਿੱਚ ਸੀ, ਜਿਹੜੀਆਂ ਕੰਟਰੋਲ ਕਰ ਰਹੀਆਂ ਸੀਗੀਆਂ ਇਹ ਸਾਰੀ ਪੋਜੀਸ਼ਨ ਨੂੰ, ਹਾਂਜੀ ਬੜਾ ਝਟਕਾ ਲੱਗਿਆ। ਠੀਕ ਹੈ। ਔਰ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕਿਸ ਤਰੀਕੇ ਦੇ ਨਾਲ ਰਾਜਨੀਤੀ ਦੇ ਥੱਲੇ SGPC ਨੂੰ ਚਲਾਇਆ ਜਾ ਰਿਹਾ, ਔਰ SGPC ਕਿਸ ਤਰੀਕੇ ਦੇ ਨਾਲ ਟੂਲ ਬਣ ਕੇ ਇੱਕ ਪਾਰਟੀ ਦੇ ਅੰਡਰ ਕੰਮ ਕਰ ਰਹੀ ਹੈ। ਚਾਹੇ ਉਹ ਪ੍ਰਧਾਨ ਹੋਣ, ਉਹਨਾਂ ਦਾ ਆਪਣਾ ਸਟੇਚਰ ਕੁਝ ਨਹੀਂ ਹੈਗਾ। ਕੋਈ ਹੁਣ ਆਪਾਂ ਜੇ ਦੇਖੀਏ ਤਾਂ ਇਹ ਡਿਫਰੈਂਟ ਇੱਕ ਕਿਸਮ ਦੀ SGPC ਹੈ ਕਿ 2011 ਦੀ ਚੁਣੀ ਹੋਈ ਹੈ। ਉਸ ਤੋਂ ਬਾਅਦ ਇਲੈਕਸ਼ਨ ਹੀ ਨਹੀਂ ਹੋਈ, ਜਦ ਕਿ ਹਰ 5 ਸਾਲ ਤੋਂ ਬਾਅਦ ਇਹਦੀ ਇਲੈਕਸ਼ਨ ਹੋਣੀ ਜ਼ਰੂਰੀ ਸੀਗੀ। ਹਾਂਜੀ ਔਰ ਉਹਦੇ ਵਿੱਚ ਇੱਕ ਬਹਾਨਾ ਬਣਾ ਲਿੱਤਾ ਗਿਆ ਉਸ ਟਾਈਮ ਤੋਂ ਹੀ ਕਿ ਜੀ ਇੱਕ ਆਪਣੀ ਫੈਡਰੇਸ਼ਨ ਸੀਗੀ ਉਹਨਾਂ ਦੀ, ਉਹਨਾਂ ਦਾ ਜਿਹੜਾ ਸਹਿਜਧਾਰੀ ਫੈਡਰੇਸ਼ਨ ਦੇ ਵੱਲੋਂ ਕੇਸ ਕਰਕੇ ਸਟੇਜ ਆ ਲੈ ਕੇ ਉਹਨੂੰ ਬਾਅਦ ਦੇ ਵਿੱਚ ਇਹ ਖੁਦ ਅੰਦਰੋਂ ਸਪੋਰਟ ਕਰਦੇ ਰਹੇ ਕਿ ਸਾਨੂੰ ਇਲੈਕਸ਼ਨ ਨਾ ਕਰਵਾਉਣੀ ਪਵੇ, ਜਿਹੜੀ ਅਸਲੀਅਤ ਹੈ ਇਹ। ਜਿਹੜੀ ਅਸਲੀਅਤ ਤੇ ਉਸ ਤੋਂ ਬਾਅਦ ਕੀ ਹੈ ਕਿ ਹੁਣ ਜਦੋਂ ਇਹਨਾਂ ਨੂੰ ਜਿਹੜਾ ਕਾਰਜਕਾਰੀ ਜਥੇਦਾਰ ਤੋਂ ਲਾਤਾ, ਇੱਥੇ 2 ਚੀਜ਼ਾਂ ਸਾਨੂੰ ਬੜੀ ਸੋਚਣ ਦੀ ਲੋੜ ਹੈ। ਠੀਕ ਹੈ। ਇਹ ਕਹਿੰਦੇ ਸੀ ਪਰਸੋਂ ਦੇ ਜਦੋਂ ਦਾ ਪਤਾ ਲੱਗਿਆ, ਹਾਲਾਂਕਿ ਕੇਸ ਤਾਂ 7-8 ਤਰੀਕ ਦਾ ਕੀਤਾ ਹੋਇਆ ਸੀ, ਕੇਵਿਟ ਫਾਈਲ ਕੀਤੀ ਸੀ ਐਕਚੁਅਲੀ। ਜੋ ਪਤਾ ਲੱਗਿਆ, ਕੇਵਿਟ ਦਾ ਮਤਲਬ ਹੁੰਦਾ ਕਿ ਸਾਡੇ ਕੋਲ ਲਾ ਦੇ ਵਿੱਚ ਪ੍ਰੋਵੀਜ਼ਨ ਹੈ ਕਿ ਜੇ ਮੇਰੇ ਉਲਟ ਕੋਈ ਗੱਲ ਕਰਦੇ ਨੇ ਤਾਂ ਮੇਰੇ ਤੋਂ ਬਿਨਾਂ ਪੁੱਛੇ ਕੋਈ ਨਾ ਕੀਤੀ ਜਾਵੇ, ਅਦਾਲਤ ਮੇਰੀ ਪਹਿਲਾਂ ਸੁਣੇ ਮੇਰੀ। ਹਾਂਜੀ, ਇੱਕ ਮੇਰੇ ਮਨ ਦੇ ਵਿੱਚ, ਜ਼ਿਹਨ ਦੇ ਵਿੱਚ ਇੱਕ ਸਵਾਲ ਬੜਾ ਵਾਰ-ਵਾਰ ਘੁੰਮ ਰਿਹਾ ਪ੍ਰੋਫੈਸਰ ਸਾਹਿਬ, ਜਦੋਂ ਤੋਂ ਇਹ ਮਾਮਲੇ ਬਾਰੇ ਮੈਨੂੰ ਪਤਾ ਲੱਗਿਆ ਕਿ ਸਿੰਘ ਸਾਹਿਬਾਨ, ਜਿਵੇਂ ਤੁਸੀਂ ਕਿਹਾ ਵੀ ਉਹਨਾਂ ਨੇ 2 ਦਸੰਬਰ ਵਾਲਾ ਫੈਸਲਾ ਲਿਆ, ਉਹਦੇ ਤੋਂ ਇੱਕ ਧਿਰ ਨੂੰ ਬੜਾ ਝਟਕਾ ਲੱਗਿਆ। ਆਪਾਂ ਨੂੰ ਪਤਾ ਉਹ ਪਾਵਰਫੁਲ ਧਿਰ ਕਿਹੜੀ ਆ, ਉਹ ਪਰਿਵਾਰ ਕਿਹੜਾ, ਉਹ ਸਾਰਾ ਕੁਝ ਆਪਾਂ ਨੂੰ ਪਤਾ। ਪਰ ਇਹ ਦੂਜੇ ਪਾਸੇ ਜਿਹੜੇ ਸਿੰਘ ਸਾਹਿਬਾਨ ਨੇ, ਗਿਆਨੀ ਰਘਵੀਰ ਸਿੰਘ ਜੀ, ਉਹ ਵੀ ਤਾਂ ਰਹਿਤ ਮਰਿਆਦਾ, ਗੁਰਮਤ ਮਰਿਆਦਾ ਤੋਂ ਚੰਗੀ ਤਰ੍ਹਾਂ ਜਾਣੂ। ਉਹਨਾਂ ਨੂੰ ਪਤਾ ਹੈ ਕਿ ਦੁਨਿਆਵੀ ਅਦਾਲਤਾਂ ਦੇ ਵਿੱਚ ਇਸ ਤਰ੍ਹਾਂ ਨਹੀਂ ਜਾਇਆ ਜਾ ਸਕਦਾ, ਕਿ ਉਹਨਾਂ ਤੇ ਵੀ ਕੱਲ ਨੂੰ ਸਵਾਲੀਆ ਚਿੰਨ੍ਹ ਖੜਾ ਹੋਊਗਾ, ਉਹਨਾਂ ਨੂੰ ਜਵਾਬਦੇਹ ਬਣਾਇਆ ਜਾਊਗਾ ਵੀ ਤੁਸੀਂ ਖੁਦ ਏਡੀ ਉੱਚੀ ਪਦਵੀ ਤੇ ਹੋ ਕੇ, ਖੁਦ ਉਸ ਸਿਧਾਂਤ ਤੋਂ ਜਾਣੂ ਹੋ ਕੇ ਤੁਸੀਂ ਦੁਨਿਆਵੀ ਅਦਾਲਤਾਂ ਦੇ ਵੱਲ ਜਾ ਰਹੇ ਹੋ। ਪ੍ਰਵੀਨ ਜੀ, ਇਹ 2 ਥਿਊਰੀਆਂ ਆਪਣੀਆਂ ਆਪਾਂ ਡਿਵੈਲਪ ਕਰ ਸਕਦੇ ਹਾਂ। ਠੀਕ ਹੈ ਜੀ। ਕਿ ਜੇ ਇਸ ਨੂੰ ਅਸੀਂ ਨਿਰੋਲ ਧਾਰਮਿਕ ਤੌਰ ਤੇ ਲਈਏ, ਹਾਂਜੀ, ਉਸ ਪਦਵੀ ਜੋ ਪੁਰਾਣੇ ਸਮੇਂ ਤੋਂ ਪਦਵੀ ਚੱਲਦੀ ਆ ਰਹੀ ਸੀ ਉਸ ਨੂੰ ਲਈਏ, ਹਾਂਜੀ, ਬਿਲਕੁਲ ਇਹ ਦੁੱਖ ਲੱਗਦਾ ਇਸ ਗੱਲ ਦਾ ਕਿ ਇੱਕ ਆਪਣਾ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸਾਹਿਬਾਨ ਜਾਂ ਮੁੱਖ ਗ੍ਰੰਥੀ ਸਾਹਿਬਾਨ ਕੋਰਟ ਦਾ ਦਰਵਾਜ਼ਾ ਖੜਕਾਉਣ। ਹਾਂਜੀ ਹਾਂਜੀ, ਬਿਲਕੁਲ। ਸਾਨੂੰ ਇਹ ਸਮਝਣ ਦੀ ਲੋੜ ਪੈਂਦੀ ਹੈ ਇੱਥੇ ਕਿ ਉਹਨਾਂ ਨੂੰ ਜਾਣਾ ਕਿਉਂ ਪਿਆ, ਕਿਹਨਾਂ ਹਾਲਾਤਾਂ ਦੇ ਕੋਲ, ਕੀ ਉਹਨਾਂ ਦੀ ਮਾਨਸਿਕ ਪੀੜਾ ਸੀਗੀ। ਜੀ ਜੀ ਜੀ, ਸਰਕਮਸਟੈਂਸਸ ਸੀ ਜਿਨ੍ਹਾਂ ਨੇ ਉਹਨਾਂ ਨੂੰ ਇਸ ਲੈਵਲ ਤੇ ਕੰਪੈਲ ਕੀਤਾ। ਉਹਦਾ ਜੇ ਪਿਛੋਕੜ ਤੁਸੀਂ ਆਪਾਂ ਹੁਣ ਦੇਖ ਲਈਏ ਤਾਂ ਇਹ ਪਿਛੋਕੜ ਹੈ ਕਿ ਆਪਾਂ ਕਹਿੰਦੇ ਸਿੱਖ ਪੰਥ ਜੀ, ਸਿੱਖ ਪੰਥ ਦੀ ਇਹ ਪਹਿਲੀ ਗੱਲ ਇਹ ਹੈ ਕਿ ਜਦੋਂ ਹੁਣ ਇਹਨਾਂ ਦੀ ਜਿਹੜੀ ਪਦਵੀ ਹੈ, ਆਪਣਾ ਗ੍ਰੰਥੀ ਜਾਂ ਹੈਡ ਗ੍ਰੰਥੀ ਸਾਹਿਬਾਨ ਦੀ, ਉਹ ਨਿਯਮਾਂ ਦੇ ਅਧੀਨ ਆਉਂਦੀ ਹੈ ਸਿੱਖ ਗੁਰਦੁਆਰਾ ਐਕਟ ਦੇ ਅੰਡਰ। ਠੀਕ ਹੈ ਜੀ, ਇੱਕ EMPLOYEE ਦੇ ਤੌਰ ਤੇ ਨੇ। ਔਰ ਤੁਸੀਂ ਹੈਰਾਨ ਹੋ ਜਾਓਗੇ, ਸਾਨੂੰ ਬਹੁਤ ਹੀ ਵੱਡਾ ਇੱਕ ਧੱਕਾ ਲੱਗਦਾ ਜਦੋਂ ਸਿੱਖ ਗੁਰਦੁਆਰਾ ਐਕਟ ਪੜ੍ਹਦੇ ਹਾਂ ਕਿ ਜੋ ਵੀ EMPLOYEE ਨੇ, ਚਾਹੇ ਉਹ ਗ੍ਰੰਥੀ ਨੇ, ਹੈਡ ਗ੍ਰੰਥੀ ਨੇ, ਸੈਕਟਰੀ ਨੇ ਜਾਂ ਬਾਕੀ ਵੀ ਕੋਈ ਹੈਗੇ ਨੇ, ਉਹ ਉਹਨਾਂ ਨੂੰ
ਸਰਵੈਂਟ ਦੇ ਤੌਰ ਤੇ ਟ੍ਰੀਟ ਕੀਤਾ ਜਾਂਦਾ ਹੈ। ਹੁਣ ਤੁਸੀਂ ਕਹੋਗੇ ਜੀ ਸਰਵੈਂਟ ਇੱਕ ਨੌਕਰ ਹੈ ਨਾ, ਸਰਵੈਂਟ ਤਾਂ ਮੀਨ ਜੇ ਪੰਜਾਬੀ ਚ ਲੈਣਾ ਤਾਂ ਇੱਕ ਨੌਕਰ ਹੈ। ਆਮ ਤੌਰ ਤੇ ਕਾਨੂੰਨ ਦੇ ਵਿੱਚ ਜਿੱਥੇ ਸਰਵਿਸ ਲਾ ਹੈਗਾ, ਜਿੱਥੇ ਕੋਈ ਵੀ ਸਰਵਿਸ ਲਾ ਲਾਗੂ ਹੁੰਦਾ, ਉੱਥੇ ਹਮੇਸ਼ਾ ਇੰਪਲਾਈ ਸ਼ਬਦ ਯੂਜ਼ ਕੀਤਾ ਜਾਂਦਾ ਹੈ। ਜੀ ਜੀ। ਪਰ 69 ਸੈਕਸ਼ਨ ਹੈ, ਜਿਹੜੀ 69 ਸੈਕਸ਼ਨ ਹੈ ਸਿੱਖ ਗੁਰਦੁਆਰਾ ਐਕਟ ਦੀ, ਉਹਦੇ ਵਿੱਚ ਸ਼ਬਦ ਸਰਵੈਂਟ ਆਫ ਦਾ ਬੋਰਡ ਲਿਖਿਆ ਹੋਇਆ ਹੈ। ਠੀਕ ਹੈ। ਇਹ ਜਿਨ੍ਹਾਂ ਨੂੰ ਸਸਪੈਂਡ ਕੀਤਾ ਜਾਂਦਾ ਹੈ, ਜਾਂ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਸੀ ਦਲਜੀਤ ਸਿੰਘ ਬੇਦੀ ਉਹਨਾਂ ਦੇ ਕੇਸ ਦੀ, ਹਾਂਜੀ ਹਾਂਜੀ, ਉਹ ਵੀ ਤਾਂ ਸੈਕਟਰੀ ਸੀ ਨਾ, ਉਹ ਵੀ ਸੈਕਟਰੀ ਸੀਗੇ, ਉਹ ਵੀ ਇੰਪਲਾਈ ਸੀਗੇ। ਹੂੰ। ਔਰ ਉਹਨਾਂ ਨੂੰ ਵੀ ਜਾ ਕੇ ਕੋਰਟ ਦਾ ਦਰਵਾਜ਼ਾ ਖੜਕਾ ਕੇ ਅਲਟੀਮੇਟਲੀ ਸੁਪਰੀਮ ਕੋਰਟ ਆਫ ਇੰਡੀਆ 'ਚ ਜਾ ਕੇ ਕੇਸ ਡਿਸੀਜਨ ਹੋਇਆ ਸੀਗਾ। ਹਾਂਜੀ ਬਿਲਕੁਲ, ਤੇ ਸਵਾਵਾਂ ਬਹਾਲ ਰਹਿ ਗਈਆਂ ਸੀ ਉਹਨਾਂ ਦੀ। ਉਹ 2011 ਦੀ ਗੱਲ ਹੈ, ਜਿੱਥੇ ਮੈਂ ਗਲਤ ਨਾ ਹੋਵਾਂ। ਹਾਂਜੀ ਹਾਂਜੀ ਬਿਲਕੁਲ। ਉਹਨਾਂ ਨੂੰ ਜਦੋਂ ਪਹਿਲੇ ਸੀਗੇ ਕਮੇਟੀ ਨੇ ਉਹਨਾਂ ਨੂੰ ਐਗਜ਼ੋਰਨੇਟ ਕਰਤਾ, ਉਹਨਾਂ ਨੂੰ ਦੋਸ਼ ਮੁਕਤ ਕਰਤਾ, ਲੇਕਿਨ ਐਗਜ਼ੀਕਿਊਟਿਵ ਕਮੇਟੀ ਕੋਲ ਗਈ ਗੱਲ ਤੇ ਉਹਨਾਂ ਨੇ ਉਹਨਾਂ ਨੂੰ ਡਿਸਮਿਸ ਕਰਤਾ। ਫਿਰ ਉਹ ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ, ਤੁਸੀਂ ਇਹਨਾਂ ਨੂੰ ਇਸ ਤਰੀਕੇ ਨਾਲ ਸਿੱਧਾ ਕੱਢ ਨਹੀਂ ਸਕਦੇ, ਕਿਉਂਕਿ 69 ਸੈਕਸ਼ਨ ਦੇ ਵਿੱਚ ਜਿਹੜੇ ਪ੍ਰੋਵੀਜ਼ਨ ਨੇ ਉਹਨਾਂ ਨੂੰ ਸੁਣਨਾ ਜਾਂ ਕਰਨਾ ਜਾਂ ਲਾ ਲਾਗੂ ਹੋ ਗਿਆ, ਕਾਨੂੰਨ ਲਾਗੂ ਹੋ ਗਿਆ, ਸਿੱਖ ਗੁਰਦੁਆਰਾ ਐਕਟ ਲਾਗੂ ਹੋ ਗਿਆ। ਸੋ ਹੁਣ ਆਪਾਂ ਬਿਲਕੁਲ ਠੀਕ ਹੈ, ਤੁਹਾਡੀ ਗੱਲ ਬੜੀ ਦੁੱਖ ਵਾਲੀ ਗੱਲ ਹੈ, ਮਰਿਆਦਾ ਵਾਲੀ ਗੱਲ ਹੈ, ਸਭ ਕੁਝ ਹੈਗਾ। ਪਰ ਇੱਕ ਆਪਾਂ ਸੋਚ ਕੇ ਦੇਖੋ ਕਿ ਗਿਆਨੀ ਰਘਵੀਰ ਸਿੰਘ ਜੀ ਜਿਸ ਮਾਨਸਿਕ ਪੀੜਤਾ ਦੇ ਵਿੱਚੋਂ ਲੰਘਦੇ ਆ ਰਹੇ ਨੇ, ਕੌਣ ਖੜਿਆ ਪੰਥ ਦੇ ਵਿੱਚ ਉਹਨਾਂ ਨਾਲ। ਜਦੋਂ ਅਕਾਲ ਤਖਤ ਦੇ ਜਥੇਦਾਰ ਸੀ, ਸਾਰਿਆਂ ਨੇ ਬੜੀ ਪ੍ਰਸ਼ੰਸਾ ਕੀਤੀ, ਸਾਰੀਆਂ ਜਥੇਬੰਦੀਆਂ ਨੇ ਬੜੀ ਪ੍ਰਸ਼ੰਸਾ ਕੀਤੀ ਜੀ। ਓਕੇ, ਔਰ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਪੋਲਿਟਿਕਸ ਖੇਡੀ ਗਈ, ਕਿਸ ਤਰੀਕੇ ਦੇ ਨਾਲ ਪ੍ਰਧਾਨ SGPC ਨੂੰ ਵੀ ਵਰਤਿਆ ਗਿਆ, ਉਹਨਾਂ ਨੇ ਅੱਗੇ ਵਰਤੇ। ਉਸ ਸਿਰਫ ਦੋ ਸੰਸਥਾਵਾਂ ਅੱਗੇ ਆਈਆਂ ਸੀ ਉਸ ਟਾਈਮ ਤੇ ਕਿ ਇਹਨਾਂ ਨੂੰ ਜੀ ਨਹੀਂ ਇਸ ਤਰ੍ਹਾਂ ਕੱਢਿਆ ਜਾਣਾ ਚਾਹੀਦਾ, ਇਹਨਾਂ ਨੂੰ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇਹਨਾਂ ਨੂੰ ਵਾਪਸ ਲਿੱਤਾ ਜਾਵੇ। ਇੱਕ ਆਈ ਸੀਗੀ ਆਪਣੇ ਨਿਹੰਗ ਸਿੰਘਾਂ ਦੀ ਜਥੇਬੰਦੀ, ਦੂਸਰੀ ਆਈ ਸੀਗੀ ਜਿਹੜੀ ਆਪਣੀ ਦਮਦਮੀ ਟਕਸਾਲ, ਦੋ ਆਈਆਂ ਸੀਗੀਆਂ। ਲੇਕਿਨ ਕਿੱਥੇ ਖੜੀਆਂ, ਕੋਈ ਬਾਅਦ ਦੇ ਵਿੱਚ ਹੋਇਆ। ਜੋ ਕੁਛ SGPC ਨੇ ਕੀਤਾ, ਸਾਰਿਆਂ ਨੇ SGPC ਦੀ ਉਹ ਪ੍ਰੋੜਤਾ ਕੀਤੀ। ਹੁਣ ਜਦੋਂ ਇਹਨਾਂ ਨੂੰ ਪਤਾ ਲੱਗਿਆ, ਕਿਉਂਕਿ 12 ਤਰੀਕ ਨੂੰ ਇਹਨਾਂ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਸੀਗੀ ਜੀ, ਜਦੋਂ ਇਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਸਾਡੀ ਐਗਜ਼ੈਕਟਿਵ ਕਮੇਟੀ ਦੇ ਵਿੱਚ ਕਿਤੋਂ ਲੱਗਿਆ ਹੋਣਾ ਪਤਾ ਅੰਦਰ, ਤਾਂ ਉਹ ਖਦਸ਼ੇ ਨੂੰ ਲੈ ਕੇ ਇਹ ਪਹੁੰਚੇ ਨੇ। ਦੇਖੋ ਇੱਕ ਗੱਲ ਬੜੀ ਪੱਕੀ ਹੈ, ਰੋਜੀ ਰੋਟੀ ਦਾ ਸਵਾਲ ਹੈ, ਔਰ ਦੂਸਰਾ ਕਾਨੂੰਨ ਉਹਨਾਂ ਨੂੰ ਪਾਵਰ ਦਿੰਦਾ ਹੈ, ਰਾਈਟ ਦਿੰਦਾ ਹੈ ਕਿ ਜੇ ਤੁਹਾਡੇ ਨਾਲ ਕੋਈ ਧੱਕਾ ਹੁੰਦਾ ਹੈ ਤੇ ਤੁਸੀਂ ਕੋਰਟ 'ਚ ਜਾ ਸਕਦੇ ਹੋ। ਤੁਸੀਂ ਕਿਹਨਾਂ ਨੇ ਉਹਨਾਂ ਦੀ ਪਦਵੀ ਨੂੰ ਇੰਨਾ ਨੀਵਾਂ ਕੀਤਾ ਕਿ ਪੰਥ ਦੀਆਂ ਜੋ ਉਮੀਦਾਂ ਨੇ ਹੈੱਡ ਗ੍ਰੰਥੀ ਸਾਹਿਬ ਤੋਂ, ਉਹਨਾਂ ਨੂੰ ਨਕਾਰਾ ਕੀਤਾ ਤਾਂ SGPC ਨੇ ਕੀਤਾ, ਤਾਂ ਉਸ ਰਾਜਨੀਤਿਕ ਪਾਰਟੀ ਦੇ ਲੀਡਰਾਂ ਨੇ ਜਿਨ੍ਹਾਂ ਨੇ ਉਹਨਾਂ ਦਾ ਮਜ਼ਾਕ ਖੜਾਇਆ, ਜਿਨ੍ਹਾਂ ਨੇ ਉਹਨਾਂ ਨੂੰ ਇਸ ਲੈਵਲ ਤੇ ਲਿਆਤਾ ਕਿ ਉਹਨਾਂ ਦੀ ਮਜਬੂਰੀ ਹੋ ਗਈ। ਮੈਂ ਫਿਰ ਵੀ ਪ੍ਰਸ਼ੰਸਾ ਕਰਦਾ ਗਿਆਨੀ ਰਘਵੀਰ ਸਿੰਘ ਜੀ ਦੀ ਕਿ ਜੋ ਲੋਕਾਂ ਦੇ ਵਿੱਚ ਪੰਥ ਦੇ ਵਿੱਚ, ਭਾਵੇਂ ਹਾਲਾਂਕਿ ਇਹ ਇੱਕ ਪੰਥ ਦੇ ਤੌਰ ਤੇ ਉਹਨਾਂ ਦਾ ਜਜ਼ਬਾਤੀ ਸ਼ੋਸ਼ਣ ਕੀਤਾ ਗਿਆ, ਪਰ ਉਹਨਾਂ ਨੇ ਉਹਨੂੰ ਵੀ ਐਕਸੈਪਟ ਕਰਕੇ ਇਹ ਆਪਣਾ ਜਿਹੜਾ ਕੇਸ ਹੈ ਉਹ ਵਾਪਸ ਲਿੱਤਾ ਹਾਈ ਕੋਰਟ ਕੋਲੋਂ। ਔਰ ਪਰ ਅੱਜ ਵੀ ਪੋਜੀਸ਼ਨ ਇਹ ਹੈ ਕਿ ਹਾਲੇ ਤੱਕ SGPC ਵਾਲਿਆਂ ਨੇ ਕੋਈ ਉਹਦੇ ਤੇ ਆਪਣਾ, ਮੈਨੂੰ ਨਹੀਂ ਲੱਗਦਾ ਸਿੰਸੀਅਰਲੀ ਕੋਈ ਉਹਨਾਂ ਦੀ ਰਿਸਪੈਕਟ ਕੀਤੀ ਹੈ ਇਸ ਗੱਲ ਦੀ। ਚਾਹੀਦਾ ਤਾਂ ਇਹ ਹੈ ਕਿ SGPC ਨੂੰ ਜਦੋਂ ਪਤਾ ਲੱਗ ਗਿਆ ਸੀ, ਉਹਨਾਂ ਨੂੰ ਤਾਂ ਪਤਾ 8, 9, 10 ਤਰੀਕ ਨੂੰ ਲੱਗ ਗਿਆ ਸੀ ਜੂਨ ਨੂੰ, ਉਹਨਾਂ ਨੂੰ ਹੁਣ ਅੰਦਰ ਖਾਤੇ ਕੀ ਹੁੰਦਾ ਰਿਹਾ ਆਪਾਂ ਹੁਣ ਇੱਥੇ ਨਹੀਂ ਪਤਾ ਕੀਤਾ। ਜਿੰਨਾ ਕੁ ਸੁਣਿਆ ਗਿਆ, ਜਿਹੜੇ ਬੰਦੇ ਕੰਸਰਨਡ ਨੇ, ਜਿੱਦਾਂ ਇੱਕ ਡਾਕਟਰ ਅਮਰਜੀਤ ਸਿੰਘ ਜੀ ਨੇ, ਉਹਨਾਂ ਦੀ ਅੱਜ ਹੀ ਮੈਂ ਇੰਟਰਵਿਊ ਸੁਣ ਰਿਹਾ ਸੀ ਕਿ ਉਹਨਾਂ ਨੇ ਗਿਆਨੀ ਰਘਵੀਰ ਸਿੰਘ ਜੀ ਨਾਲ ਅੱਜ ਮੁਲਾਕਾਤ ਕੀਤੀ ਸੀਗੀ, ਔਰ ਕੇਸ ਵਾਪਸ ਜਦੋਂ ਹੋਇਆ ਤਾਂ ਉਹਨਾਂ ਨੇ ਵੀ ਇੱਕੋ ਗੱਲ ਕਹੀ ਹੈ ਕਿ ਹਾਲੇ ਤੱਕ ਇਹ ਕਿਤੇ ਵੀ ਨਹੀਂ ਹੈਗਾ ਕਿ SGPC ਵੱਲੋਂ ਕੋਈ ਸਿੰਸੀਅਰ ਐਫਰਟਸ ਕੀਤੀ ਜਾ ਰਹੀ ਹੈ ਕਿ ਜੋ ਇਹਨਾਂ ਨੂੰ ਦੁੱਖ ਲੱਗਿਆ ਸੀ ਉਹਨੂੰ ਅਸੀਂ ਇਸ ਤਰੀਕੇ ਦੇ ਨਾਲ ਘਟਾ ਸਕੀਏ। ਸੋ ਪ੍ਰਵੀਨ ਜੀ, ਇਹ ਜਿਹੜਾ ਸਿੱਖ ਗੁਰਦੁਆਰਾ ਐਕਟ ਹੈਗਾ, ਇਹਦੇ ਵਿੱਚ ਇਹਨਾਂ ਨੂੰ ਹੁਣ ਜੇ ਆਪਾਂ ਦੇਖਿਆ ਜਾਵੇ ਤਾਂ ਭਾਵੇਂ ਸੈਕਟਰੀ ਦਲਜੀਤ ਸਿੰਘ ਜੀ ਦਾ ਕੇਸ ਸੀ ਜਾਂ ਇਹਨਾਂ ਦਾ ਕੇਸ ਹੈ, ਜਾਂ ਜਿੱਦਾਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਕੱਢਿਆ ਗਿਆ, ਉਹਨਾਂ ਨੇ ਤਾਂ ਇਹਨਾਂ ਨੂੰ ਨੌਕਰ ਸਮਝ ਕੇ ਕੱਢਿਆ ਸੈਕਸ਼ਨ 69 ਦੇ ਅੰਡਰ। ਤੇ ਇਹ ਬੜੀ ਬਦਕਿਸਮਤੀ ਹੈ। ਸਾਨੂੰ ਸਿੱਖ ਗੁਰਦੁਆਰਾ ਐਕਟ ਵੱਲ ਸਾਰਿਆਂ ਨੂੰ ਪੜ੍ਹਨਾ ਚਾਹੀਦਾ, ਧਿਆਨ ਦੇਣਾ ਚਾਹੀਦਾ। ਜੀ। ਅੱਛਾ, ਜਿਹੜਾ ਸਿੱਖ ਗੁਰਦੁਆਰਾ ਐਕਟ ਦਾ ਤੁਸੀਂ ਕਿਹਾ ਵੀ ਆਪਾਂ ਸਾਰਿਆਂ ਨੂੰ ਪੜ੍ਹਨਾ ਚਾਹੀਦਾ ਜਾਂ ਕੀ ਐਕਟ, ਪੂਰਾ ਐਕਟ ਕੀ ਹੈ, ਤੇ ਉਹ ਗੁਰਦੁਆਰਾ ਮੈਨੇਜਮੈਂਟ ਤੇ ਸਿੱਖ ਧਰਮ ਦੇ ਬਾਰੇ
ਉਹਦੇ 'ਚ ਕੀ ਵਿਵਸਥਾ ਕੀਤੀ ਗਈ ਹੈ, ਤੇ ਇਸ ਐਕਟ ਦਾ ਪਿਛੋਕੜ ਜ਼ਰੂਰ ਦੱਸਿਓ ਵੀ ਜਦੋਂ ਅੰਗਰੇਜ਼ਾਂ ਦੇ ਨਾਲ ਲੜਾਈ ਸੀ ਸ਼ਾਇਦ 1920 ਦੇ ਵਿੱਚ, ਉਦੋਂ ਉਹਨਾਂ ਦਾ ਕਥਨ ਕੀ ਸੀਗਾ, ਉਦੋਂ ਉਹਨਾਂ ਦੀ ਟਿੱਪਣੀ ਕੀ ਸੀ ਇਸ ਮਾਮਲੇ ਦੇ ਵਿੱਚ? ਦੇਖੋ, ਗੱਲ ਇਹ ਹੈ ਕਿ ਜਿਹੜਾ ਸਿੱਖ ਗੁਰਦੁਆਰਾ ਐਕਟ ਹੈ, ਉਹਦਾ ਜੇ ਪਿਛੋਕੜ ਆਪਾਂ ਦੇਖੀਏ ਤਾਂ ਪਿਛੋਕੜ ਇਹ ਸੀ ਕਿ ਪਹਿਲਾਂ ਤਾਂ ਮਹੰਤਾਂ ਦਾ ਕਬਜ਼ਾ ਹੋਇਆ ਕਰਦਾ ਸੀ ਗੁਰਦੁਆਰਾ ਸਾਹਿਬ ਦੇ ਉੱਤੇ। ਉਦੋਂ ਸਿੱਖ ਪੰਥ ਇਹ ਚਾਹੁੰਦਾ ਸੀ ਕਿ ਇਹਨਾਂ ਤੋਂ ਛੁਟਕਾਰਾ ਮਿਲੇ, ਜਿੱਦਾਂ ਨਨਕਾਣਾ ਸਾਹਿਬ ਵਾਲਾ ਵਾਕਿਆ ਹੋਇਆ ਜਾਂ ਬਾਕੀ ਹੋਰ ਜਗ੍ਹਾ ਵੀ ਹੋਏ। ਉਸ ਤੋਂ ਬਾਅਦ ਜਦੋਂ ਅੰਗਰੇਜ਼ਾਂ ਦਾ ਕੰਟਰੋਲ ਹੋ ਗਿਆ ਤਾਂ ਅੰਗਰੇਜ਼ਾਂ ਦੇ ਟਾਈਮ ਦੇ ਉੱਤੇ ਸਿੱਖ ਇਹ ਡਿਮਾਂਡ ਕਰਨ ਲੱਗੇ, ਕੁਛ ਕੁ ਗਰੁੱਪ ਉਹਨਾਂ 'ਚ ਵੀ, ਹਾਲਾਂਕਿ ਕੁਛ ਤਾਂ ਅੰਦਰ ਫੜ ਕੇ ਕੀਤੇ ਹੋਏ ਸੀਗੇ, ਦੂਜੇ ਜਿਹੜੇ ਸੀਗੇ ਕੋਸ਼ਿਸ਼ ਕਰਨ ਲੱਗੇ ਕਿ ਸਾਨੂੰ ਜੀ ਸਾਡਾ ਐਕਟ ਬਣਾਓ, ਸਾਡਾ ਕਾਨੂੰਨ ਬਣਾਓ। ਤੋਂ ਪਹਿਲਾਂ ਤਾਂ 1922 ਦੇ ਵਿੱਚ ਇੱਕ ਕਾਨੂੰਨ ਬਣਾਤਾ ਅੰਗਰੇਜ਼ਾਂ ਨੇ, ਜਿਹਦਾ ਨਾਮ ਰੱਖਿਆ ਸਿੱਖ ਗੁਰਦੁਆਰਾ ਐਂਡ ਸ਼ਰਾਈਨਸ ਐਕਟ 1922। ਜੀ ਜੀ। ਉਹ ਆਮ ਤੌਰ ਤੇ ਇੱਕ ਤੇ ਉਹਦਾ ਜ਼ਿਕਰ ਨਹੀਂ ਆਉਂਦਾ ਜ਼ਿਆਦਾ, ਲੇਕਿਨ ਉਹ ਇਫੈਕਟਿਵ ਸੀਗਾ। ਉਸ ਨੂੰ 1925 ਦਾ ਜਦੋਂ ਐਕਟ ਪਾਸ ਕੀਤਾ, ਸਿੱਖ ਗੁਰਦੁਆਰਾ ਐਕਟ, ਤਾਂ ਸ਼ਰਾਈਨਸ ਸ਼ਬਦ ਕੱਢਤਾ ਤੇ ਸਿੱਖ ਗੁਰਦੁਆਰਾ ਐਕਟ 1925 ਲਾਗੂ ਕੀਤਾ। ਤਾਂ ਉਸ ਦੇ ਵਿੱਚ ਜਿਹੜਾ ਇਹ ਐਕਟ ਸੀ 1922 ਵਾਲਾ, ਉਹਨੂੰ ਰਿਪੀਲ ਕਰਤਾ, ਜਾਨੀ ਉਹਨੂੰ ਖਤਮ ਕਰਤਾ। ਠੀਕ ਹੈ। ਗੁਰਦੁਆਰਾ ਸਾਹਿਬ ਦੀ ਜਿਹੜੀ ਪਰਿਭਾਸ਼ਾ ਸੀ ਐਕਚੁਅਲੀ ਪ੍ਰਵੀਨ ਜੀ, ਉਹ ਦਿੱਤੀ ਹੋਈ ਸੀ 1922 ਵਾਲੇ ਐਕਟ ਦੇ ਵਿੱਚ ਜੀ। ਔਰ ਉਸ ਵਕਤ ਕਿਹਾ ਗਿਆ ਸੀ ਕਿ ਗੁਰਦੁਆਰਾ ਸਾਹਿਬ ਪਬਲਿਕ ਪਲੇਸ ਤੇ ਵਰਸ਼ਿਪ ਸਿੱਖਾਂ ਦੇ ਲਈ ਕਰਨ ਦੇ ਲਈ ਉਹ ਸਥਾਨ ਨੇ ਜਿੱਥੇ ਗੁਰੂ ਸਾਹਿਬਾਨਾਂ ਦਾ ਆਪਣਾ ਕੋਈ ਜੀਵਨ 'ਚ ਹੋਇਆ ਹੋਵੇ ਜਾਂ ਉਹਨਾਂ ਦੀ ਯਾਦ ਦੇ ਵਿੱਚ ਬਣਿਆ ਹੋਵੇ। ਠੀਕ ਹੈ ਨਾ ਜੀ। ਤੇ ਉਹ ਇੱਕ ਸੈਂਕਟਿਟੀ ਸੀ ਗੁਰਦੁਆਰਾ ਸਾਹਿਬ ਦੀ ਉਸ ਤਰੀਕੇ ਦੇ ਨਾਲ। ਤੇ ਦੂਸਰਾ ਇਹ ਸੀ ਵੀ ਸ਼ਰਾਈਨਸ ਜਿਹੜੇ ਸੀਗੇ ਉਹ ਜਾਂ ਜਿਹੜੇ ਸ਼ਹੀਦ ਸੀ ਉਹਨਾਂ ਦੇ, ਜਾਂ ਜਿਹੜੇ ਸੇਂਟ ਸੀਗੇ ਉਹਨਾਂ ਦੇ ਕਹੀਏ ਆਪਾਂ ਯਾਦ ਦੇ ਵਿੱਚ ਬਣ ਸਕਦੇ ਸੀ, ਜਿੱਦਾਂ ਬਾਬਾ ਦੀਪ ਸਿੰਘ ਪਹਿਲੋ ਜੋ ਸ਼ਹੀਦ ਹੋਏ ਸੀ। ਉਹ ਕਨਸੈਪਟ ਲੈ ਕੇ ਗੁਰਦੁਆਰਾ ਸਾਹਿਬ ਸ਼ਬਦ ਦੀ ਡੈਫੀਨੇਸ਼ਨ ਨਹੀਂ ਹੈਗੀ ਇਸ ਐਕਟ ਦੇ ਵਿੱਚ। ਹੁਣ ਤੁਹਾਡਾ ਜਿਹੜਾ ਕੁਐਸਚਨ ਬਹੁਤ ਰੈਲੇਵੈਂਟ ਹੈ ਕਿ ਸਿੱਖ ਗੁਰਦੁਆਰਾ ਐਕਟ ਹੈ ਕੀ ਹੈ। ਸਿੱਖ ਗੁਰਦੁਆਰਾ ਐਕਟ ਜੇ ਦੇਖਿਆ ਜਾਵੇ ਤਾਂ ਉਹਦੀ ਜਿਹੜਾ ਪ੍ਰੀਐਂਬਲ ਕਹਿ ਲਓ ਜਾਂ ਜਿਹੜਾ ਉਹਦਾ ਮੇਨ ਹੈਗਾ ਗੁਰਦੁਆਰਾ ਐਕਟ ਐਕਸਪਲੇਨ ਕੀਤਾ ਜਾਂਦਾ ਉਹਦੇ ਵਿੱਚ ਇਟਸੈਲਫ, ਉਹ ਇਹ ਕਹਿੰਦਾ ਹੈ ਕਿ ਇਹ ਗੁਰਦੁਆਰਾ ਸਿੱਖ ਗੁਰਦੁਆਰਿਆਂ ਦੀ ਚੰਗੀ ਸੰਭਾਲ ਦੇ ਲਈ ਇੱਕ ਐਕਟ ਪਾਸ ਕੀਤਾ ਜਾ ਰਿਹਾ ਹੈ। ਮੈਂ ਪੜ੍ਹ ਦਵਾਂ ਇੰਗਲਿਸ਼ ਦੇ ਵਿੱਚ, ਮੇਰਾ ਖਿਆਲ ਤਾਂ ਗੱਲ ਜ਼ਿਆਦਾ ਕਲੀਅਰ ਹੋ ਜੂਗੀ। ਇੱਥੇ ਲਿਖਿਆ ਐਨ ਐਕਟ ਟੂ ਪ੍ਰੋਵਾਈਡ ਫॉर द better ਐਡਮਿਨਿਸਟ੍ਰੇਸ਼ਨ ਆਫ certain ਸਿੱਖ ਗੁਰਦੁਆਰਾਸ ਐਂਡ द inquiries into ਮੈਟਰਸ ਕਨੈਕਟਡ ਦੇਅਰ ਵਿਦ। ਸੋ ਗੁਰਦੁਆਰਿਆਂ ਦੇ ਰਿਲੇਟਡ, ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੇ ਰਿਲੇਟਡ, ਉਹਨਾਂ ਦੀ ਮੈਨੇਜਮੈਂਟ ਦੇ ਰਿਲੇਟਡ ਤੇ ਪਾਰਟੀਕੂਲਰਲੀ ਜਿਹੜੀਆਂ ਕਨੈਕਟਡ ਨੇ ਉਹਨਾਂ ਦੇ ਪ੍ਰਾਪਰਟੀਜ਼ ਦਾ, ਕਿਉਂਕਿ ਉਸ ਟਾਈਮ ਤੋਂ ਹੀ ਇਹ ਚੱਲੇ ਆ ਰਿਹਾ ਸੀ ਡਿਸਪਿਊਟ, ਉਹਨਾਂ ਦੇ ਪ੍ਰਾਪਰਟੀਜ਼ ਨੂੰ ਕਿੱਦਾਂ ਕਰਨਾ, ਜਿਹਦੇ ਲਈ ਜੁਡੀਸ਼ੀਅਲ ਕਮਿਸ਼ਨ ਬਣਾਇਆ ਗਿਆ ਐਕਟ ਦੇ ਅੰਡਰ। ਸੋ ਇਹਦੇ ਵਿੱਚ ਕਿਤੇ ਧਾਰਮਿਕ ਧਾਰਨਾ ਦੀ ਗੱਲ ਨਹੀਂ ਕੀਤੀ ਗਈ ਹੈਗੀ ਕਿ ਸਿੱਖ ਧਰਮ ਦੇ ਬਾਰੇ ਵਿੱਚ ਕੋਈ ਇਹ ਕੰਟਰੋਲ ਕਰਨਗੇ। ਸਿੱਖ ਗੁਰਦੁਆਰੇ ਦੇ ਉਹਦੀ ਮੈਨੇਜਮੈਂਟ ਦੇ ਰਿਗਾਰਡਿੰਗ ਇਹ ਕਰਨਗੇ। ਦੂਸਰਾ, ਇਹਦੇ ਵਿੱਚ ਸਿੱਖ ਪੰਥ ਦੀਆਂ ਜਿਹੜੀਆਂ ਇੰਸਟੀਟਿਊਸ਼ਨਸ ਨੇ, ਜਿਹਦੇ ਵਿੱਚ ਮੈਂ ਖਾਸ ਤੌਰ ਤੇ ਕਹਿਣਾ ਚਾਹੂੰਗਾ ਕਿ ਅਕਾਲ ਤਖਤ ਸਾਹਿਬ, ਅਕਾਲ ਤਖਤ ਕੀ ਹੈ ਜੀ? ਅਕਾਲ ਤਖਤ ਤਾਂ ਅਕਾਲ ਦਾ ਤਖਤ ਹੈ, ਉਹ ਸੁਪਰੀਮ ਪਾਵਰ ਦਾ ਤਖਤ ਹੈ। ਉੱਥੇ ਕਿਸੇ ਦਾ ਕੰਟਰੋਲ ਨਹੀਂ ਹੋਣਾ ਚਾਹੀਦਾ, ਜਿੱਦਾਂ ਇਹ ਕਰ ਰਹੇ ਨੇ ਅੱਜ SGPC ਵਾਲੇ ਜਾਂ ਪੋਲੀਟੀਕਲ ਪਾਰਟੀ ਵਾਲੇ। ਮਤਲਬ ਕਿ ਉਹ ਕਿਸੇ ਵੀ ਐਕਟ ਦੇ ਮਤਹਿਤ ਨਹੀਂ, ਆਪਾਂ ਇਹ ਕਹਿ ਸਕਦੇ ਹਾਂ ਸੌਖੇ ਸ਼ਬਦਾਂ ਦੇ ਵਿੱਚ? ਬਿਲਕੁਲ ਕਹਿ ਸਕਦੇ ਜੀ, ਬਿਲਕੁਲ ਨਹੀਂ ਹੈਗੇ। ਠੀਕ ਹੈ। ਹੁਣ ਤੁਹਾਡਾ ਜਿਹੜਾ ਇੱਕ ਹੁਣ ਆਮ ਆਪਣੇ ਸਾਰੇ ਸਰੋਤਿਆਂ ਦੇ ਮਾਈਂਡ 'ਚ ਇੱਕ ਗੱਲ ਆਊਗੀ ਕਿ ਜੇ ਨਹੀਂ ਹੈਗੇ ਤਾਂ ਫਿਰ ਅਪੁਆਇੰਟ ਕਿੱਦਾਂ ਕਰੀ ਜਾਂਦੇ ਨੇ? ਹਾਂਜੀ ਬਿਲਕੁਲ। ਜਿਹੜੇ ਜਥੇਦਾਰ ਨੇ ਉਹ SGPC ਦੀਆਂ ਮੀਟਿੰਗਾਂ ਕਿੱਦਾਂ ਅਟੈਂਡ ਕਰੀ ਜਾ ਰਹੇ ਨੇ? ਤਾਂ ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਸੈਕਸ਼ਨ 43 ਇਹ ਜਿਹੜੀ ਹੈ ਨਾ ਜੀ, ਪਹਿਲਾਂ 43 ਸੀ, ਹੁਣ 43 ਇਹ ਅਮੈਂਡਡ ਸੈਕਸ਼ਨ ਹੈ ਜਿਸ 'ਚ SGPC ਬੋਰਡ ਦੀ ਬਣਤਰ ਬਾਰੇ ਦੱਸਿਆ ਗਿਆ ਹੈਗਾ। ਉਹਦੇ ਵਿੱਚ ਸ਼ਬਦ ਮਿਨਿਸਟਰ ਤੇ ਹੈਡ ਮਿਨਿਸਟਰ ਸ਼ਬਦ ਯੂਜ਼ ਕੀਤਾ ਹੋਇਆ ਹੈਗਾ। ਠੀਕ ਹੈ ਜੀ। ਇਹ ਤੁਸੀਂ ਇਹ ਦੇਖੋ ਤਾਂ ਸੈਕਸ਼ਨ 43 ਜਿਹੜੀ ਹੈਗੀ ਆ, 43 ਪਹਿਲਾਂ ਤੇ 43 ਬਾਅਦ 'ਚ ਜਿਹੜੀ ਸੈਕਸ਼ਨ ਹੈਗੀ ਆ, ਉਹਦੇ ਵਿੱਚ ਸਾਫ਼ ਲਿਖਿਆ ਗਿਆ ਹੈਗਾ ਕਿ ਜਿਹੜਾ ਬੋਰਡ ਦੇ ਮੈਂਬਰ ਹੋਣਗੇ ਨਾ ਜੀ, ਉਹ ਹੋਣਗੇ ਹੈਡ ਮਿਨਿਸਟਰਸ ਆਫ ਸ਼੍ਰੀ ਅਕਾਲ ਤਖਤ ਸਾਹਿਬ ਜੀ ਐਂਡ ਆਪਣਾ ਮੈਂ ਤੁਹਾਨੂੰ ਪੜ੍ਹ ਦਿੰਦਾ ਜੀ ਇਹਦਾ ਸੈਕਸ਼ਨ 43 ਤਾਂ ਕਿ ਸਾਰਿਆਂ ਨੂੰ ਇੱਕ ਕਲੈਰਿਟੀ ਹੋ ਜਾਵੇ ਇਸ ਗੱਲ ਦੀ। ਉਹਦੇ 'ਚ ਜੀ ਲਿਖਿਆ ਹੋਇਆ ਕਿ ਹੈਡ ਮਿਨਿਸਟਰਸ ਆਫ ਸ਼੍ਰੀ ਦਰਬਾਰ ਸਾਹਿਬ
ਠੀਕ ਹੈ ਜੀ। ਹੈਡ ਮਿਨਿਸਟਰਸ ਆਫ ਸ਼੍ਰੀ ਦਰਬਾਰ ਦਰਬਾਰ ਸਾਹਿਬ ਐਂਡ the fourth and the ਤਖਤ ਸ਼੍ਰੀ ਅਕਾਲ ਤਖਤ ਸਾਹਿਬ। ਠੀਕ ਹੈ। ਹੁਣ ਆਪਾਂ ਨੂੰ ਇੱਕ ਦੇਖਣ ਵਾਲੀ ਗੱਲ ਹੈਗੀ ਆ ਇਹ ਕਿ the head ministers of ਦਰਬਾਰ ਸਾਹਿਬ ਅੰਮ੍ਰਿਤਸਰ and the following four ਤਖਤ ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੀ ਕੇਸਗੜ੍ਹ ਸਾਹਿਬ, ਸ਼੍ਰੀ ਪਟਨਾ ਸਾਹਿਬ ਤੇ ਸ਼੍ਰੀ ਹਜੂਰ ਸਾਹਿਬ, ਇਹ ਬੋਰਡ ਦੀ ਬਣਤਰ ਦੇ ਵਿੱਚ ਸ਼ਬਦ ਲਿਖਿਆ ਹੋਇਆ ਜੀ। ਹੁਣ ਪ੍ਰਵੀਨ ਜੀ ਇੱਥੇ ਬੜੀ ਆਪਣਾ ਲੀਗਲੀ ਤੌਰ ਤੇ ਵੀ ਔਰ ਅਦਰਵਾਈਜ਼ ਆਪ ਦੇ ਸਮਝਣ ਦੇ ਤੌਰ ਤੇ ਹੈ ਕਿ ਕਿਆ ਦਰਬਾਰ ਸਾਹਿਬ ਦੇ ਹੈਡ ਮਿਨਿਸਟਰ ਜਥੇਦਾਰ ਨੇ? ਕਿਆ ਦਰਬਾਰ ਸਾਹਿਬ ਦੇ ਜਥੇਦਾਰ ਹੈਗੇ ਨੇ ਕੋਈ? ਜੀ ਜੀ ਜੀ। ਦਰਬਾਰ ਸਾਹਿਬ ਦੇ ਤਾਂ ਜਥੇਦਾਰ ਕੋਈ ਹੈ ਹੀ ਨਹੀਂ ਗੇ। ਗ੍ਰੰਥੀ ਸਿੰਘ ਨੇ, ਹੈਡ ਗ੍ਰੰਥੀ ਨੇ, ਜਿੱਦਾਂ ਰਘਵੀਰ ਸਿੰਘ ਜੀ ਨੇ ਅੱਜ ਕੱਲ। ਸੋ ਹੁਣ ਜਿਹੜਾ ਜੇ ਇੰਟਰਪ੍ਰੀਟੇਸ਼ਨ ਜਿਹੜੀ ਆ ਕਾਨੂੰਨ ਮੁਤਾਬਕ ਕਰਾਂਗੇ ਤਾਂ ਹੈਡ ਮਿਨਿਸਟਰ ਦਰਬਾਰ ਸਾਹਿਬ ਮੀਨਸ ਹੈਡ ਗ੍ਰੰਥੀ, ਹੈਡ ਮਿਨਿਸਟਰਸ ਆਫ ਅਕਾਲ ਤਖਤ। ਹੁਣ ਹੈਡ ਮਿਨਿਸਟਰਸ ਆਫ ਅਕਾਲ ਤਖਤ ਨੂੰ ਅਸੀਂ ਜਥੇਦਾਰ ਨਹੀਂ ਕਹਿ ਸਕਦੇ, ਹੈਡ ਮਿਨਿਸਟਰਸ ਆਫ ਅਕਾਲ ਤਖਤ ਨੂੰ ਅਸੀਂ ਹੈਡ ਗ੍ਰੰਥੀ ਆਫ ਦਰਬਾਰ ਸਾਹਿਬ ਕਹਾਂਗੇ ਜੀ। ਹੈਡ ਮਿਨਿਸਟਰਸ ਆਫ ਦਮਦਮਾ ਸਾਹਿਬ ਨੂੰ ਅਸੀਂ ਹੈਡ ਮਿਨਿਸਟਰਸ ਜਥੇਦਾਰ ਨਹੀਂ ਕਹਾਂਗੇ, ਉੱਥੇ ਹੈਡ ਗ੍ਰੰਥੀ ਕਹਾਂਗੇ। ਹੁਣ ਪ੍ਰਵੀਨ ਜੀ ਇੱਕ ਆਮ ਆਪਣੀ ਸੰਗਤ ਦੇ ਦਿਮਾਗ 'ਚ ਇੱਕ ਗੱਲ ਆਊਗੀ ਸਰੋਤਿਆਂ ਦੇ ਕਿ ਕਿਆ ਅਕਾਲ ਤਖਤ ਗੁਰਦੁਆਰਾ ਹੈ? ਕਿਆ ਬਾਕੀ ਤਖਤ ਗੁਰਦੁਆਰੇ ਨੇ? ਗੁਰਦੁਆਰੇ ਨੇ, ਸਹੀ। ਹਾਂਜੀ, ਸਾਨੂੰ ਸਮਝਣ ਦੀ ਇਹ ਲੋੜ ਹੈਗੀ ਹੈ ਕਿ ਇਹ ਸੰਸਥਾਵਾਂ ਦਾ ਦੋ ਵੱਖਰਾ ਵੱਖਰਾ ਸਟੇਚਰ ਹੈ। ਠੀਕ ਹੈ ਜੀ। ਅਕਾਲ ਤਖਤ ਗੁਰਦੁਆਰਾ ਸਾਹਿਬ ਹੈ, ਉਹਨੂੰ ਨੋਟੀਫਾਈਡ ਕੀਤਾ ਹੋਇਆ ਸੈਕਸ਼ਨ 85 ਦੇ ਵਿੱਚ। ਜੀ ਜੀ। ਅਕਾਲ ਤਖਤ ਸਾਹਿਬ ਗੁਰਦੁਆਰੇ ਦੇ ਤੌਰ ਤੇ ਨੋਟੀਫਾਈਡ ਗੁਰਦੁਆਰਾ 85 ਚ ਸੈਕਸ਼ਨ 85 ਚ ਕੀਤਾ ਹੋਇਆ। ਠੀਕ ਹੈ। ਇਸੇ ਤਰੀਕੇ ਨਾਲ ਦਮਦਮਾ ਸਾਹਿਬ ਵਾਲਾ ਕੀਤਾ ਹੋਇਆ, ਕੇਸਗੜ੍ਹ ਸਾਹਿਬ ਵਾਲਾ ਕੀਤੇ ਹੋਏ ਨੇ ਤਖਤ ਨੇ। ਹੁਣ ਆਪਾਂ ਜੇ ਦੇਖੀਏ ਤਾਂ ਤਖਤ ਅਕਾਲ ਤਖਤ ਤੇ ਕਿਆ ਹੈਡ ਗ੍ਰੰਥੀ ਹੈਗੇ ਨੇ ਜੀ? ਹੁਣ ਆਹ ਜਿਹੜਾ ਕੁਐਸਚਨ ਹੈ ਨਾ ਜੀ, ਜਦੋਂ 1999 ਦੇ ਵਿੱਚ ਭਾਈ ਰਣਜੀਤ ਸਿੰਘ ਵਾਲੀ ਗੱਲ ਚੱਲੀ ਸੀ ਤਾਂ ਮੈਂ ਉਦੋਂ ਆਰਟੀਕਲ ਲਿਖੇ ਸੀਗੇ ਕਿ ਤਖਤ ਜਥੇਦਾਰ ਸਾਹਿਬ ਸਿੱਖ ਗੁਰਦੁਆਰਾ ਐਕਟ ਦੇ ਅਧੀਨ ਨਹੀਂ ਆਉਂਦੇ, ਉਹਦੇ ਘੇਰੇ 'ਚ ਨਹੀਂ ਆਉਂਦੇ। ਉਹ ਪਬਲਿਸ਼ ਹੋਏ ਨੇ ਅਖਬਾਰਾਂ ਦੇ ਵਿੱਚ। ਠੀਕ ਹੈ। ਉਹ ਤੁਸੀਂ 99 ਦੇ ਵਿੱਚ ਹੀ ਲਿਖੇ ਸੀਗੇ? ਉਹ 99 ਚ ਲਿਖਿਆ ਸੀ ਜੀ ਮੈਂ। ਠੀਕ ਹੈ ਜੀ। ਫਿਰ ਮੈਨੂੰ ਬੁਲਾਇਆ ਸੀਗਾ ਜਥੇਦਾਰ ਟੌੜਾ ਸਾਹਿਬ ਨੇ ਆਪਣੇ ਘਰ ਪਿੰਡ, ਉਹਨਾਂ ਟੌੜਾ ਪਿੰਡ ਜਿਹੜਾ ਭਾਸੋਂ ਦੇ ਕੋਲ ਹੈ। ਮੈਂ ਉਹਨਾਂ ਨੂੰ ਸਾਰੇ ਜਾ ਕੇ ਐਕਟ ਦੀਆਂ ਕਾਪੀਆਂ ਤੇ ਬਾਕੀ ਸਾਰਾ ਕੁਝ ਜਾ ਕੇ ਉਹਨਾਂ ਨੂੰ ਸਮਝਾਇਆ ਔਰ ਉਹ ਇਹ ਗੱਲ ਮੰਨੇ ਮੈਨੂੰ। ਉਹਨਾਂ ਨੇ ਫਿਰ ਇੱਕ ਮੀਟਿੰਗ ਰੱਖੀ ਹੋਈ ਸੀਗੀ ਫਤਿਹਗੜ੍ਹ ਸਾਹਿਬ ਆਪਣਾ ਗੁਰਦੁਆਰਾ ਸਾਹਿਬ ਦੇ ਵਿੱਚ ਧਰਮ ਪ੍ਰਚਾਰ ਕਮੇਟੀ ਦੀ। ਉਸ ਦਿਨ ਕਹਿੰਦੇ ਉੱਥੇ ਆ ਜਾਓ ਤੇ ਉਸ ਦਿਨ ਤੁਸੀਂ ਸਾਡੇ ਜਿਹੜੇ 2-3 ਖਾਸ ਨੇ ਉਹਨਾਂ ਨੂੰ ਇਹ ਗੱਲ ਹੋਰ ਸਮਝਾਇਓ। ਮੈਂ ਉੱਥੇ ਗਿਆ ਜੀ। ਉੱਥੇ ਫਿਰ ਜਿਹੜੇ ਕੋਰ ਕਮੇਟੀ ਵਾਲੇ ਸੀ ਉਹਨਾਂ ਨੇ ਸਾਰਿਆਂ ਨੂੰ ਮੈਂ ਡਿਸਕਸ ਕੀਤੀ ਇਹ ਗੱਲ ਔਰ ਉਹਨਾਂ ਨੂੰ ਇਹ ਗੱਲ ਦੱਸੀ ਮੈਂ ਸਾਰੀ ਕਿ ਇਹ ਜਥੇਦਾਰ ਦੀ ਪੋਜੀਸ਼ਨ ਸਾਡੇ SGPC ਦੇ ਅੰਡਰ ਨਹੀਂ ਆਉਂਦੀ। ਸ਼ਾਇਦ ਤੁਹਾਨੂੰ ਇੱਕ ਯਾਦ ਹੋਊਗਾ ਜੇ ਹਿਸਟਰੀ ਥੋੜੀ ਜਿਹੀ ਦੇਖੋ ਤਾਂ ਉਸ ਮੀਟਿੰਗ ਦੇ ਵਿੱਚ ਫੈਸਲਾ ਲਿੱਤਾ ਗਿਆ ਸੀ ਕਿ ਅਕਾਲ ਤਖਤ ਜਥੇਦਾਰ ਦੀ ਪੋਜੀਸ਼ਨ ਜਾਂ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਵਗੈਰਾ SGPC ਦੇ ਅੰਡਰ ਨਹੀਂ ਆਉਂਦੀ ਜੀ। ਹੁਣ ਇਹ ਬਾਅਦ ਦੇ ਵਿੱਚ SGPC ਵਾਲੇ ਕਹਿੰਦੇ ਨੇ ਕਿ ਨਹੀਂ ਜੀ, ਉਹ ਤਾਂ ਜਨਰਲ ਹਾਊਸ ਨੇ ਰਿਜੈਕਟ ਕਰਤਾ ਸੀਗਾ। ਹਾਂਜੀ, ਇਹ SGPC ਕਿਹੜੇ ਸਨ ਤੋਂ ਕਰ ਰਹੀ ਹੈ ਤੁਹਾਡੀ, ਜੇ ਇਹਦੇ ਵਿੱਚ ਨੌਲੇਜ ਦੇ ਵਿੱਚ ਹੋਵੇ, ਜਾਣਕਾਰੀ ਦੇ ਵਿੱਚ ਹੋਵੇ, ਕਿਹੜੇ ਸਨ ਤੋਂ ਲੱਗੀ ਕਰਨੀ ਕੀ ਜੀ ਜਿਹੜੀ ਜਥੇਦਾਰ ਸਾਹਿਬਾਨ ਦੀ ਨਿਯੁਕਤੀ? ਨਹੀਂ, ਇਹ ਤਾਂ 1900 ਜਿਹੜੀ ਨਿਯੁਕਤੀ ਦਾ ਆਫਟਰ 1925 ਤੋਂ ਬਾਅਦ ਜਦੋਂ ਇਹਨਾਂ ਨੇ ਪਾਵਰ ਇਹਨਾਂ ਦੀ ਆ ਗਈ ਹੈ ਤੇ ਉਸ ਤੋਂ ਇਹਨਾਂ ਨੇ ਨਿਯੁਕਤੀ ਕਰਨੀ ਸ਼ੁਰੂ ਕਰਤੀ। ਮੈਨੂੰ ਐਗਜ਼ੈਕਟ ਨਹੀਂ ਪਤਾ ਵੀ ਕਿਹੜੇ ਸਾਲ ਤੋਂ ਕੀਤੀ ਹੈ, ਲੇਕਿਨ ਜਿੰਨੇ ਵੀ ਜਥੇਦਾਰ ਇਹਨਾਂ ਨੇ ਨਿਯੁਕਤ ਕੀਤੇ ਸੀਗੇ ਪਹਿਲਾਂ ਜਥੇਦਾਰ ਜਿੰਨਾ ਚਿਰ ਤਾਂ ਗੁਰਚਰਨ ਸਿੰਘ ਟੌੜਾ ਜੀ ਰਹੇ ਨੇ ਜਥੇਦਾਰ, ਉਦੋਂ ਤਾਂ ਜਥੇਦਾਰਾਂ ਦੀ ਕੋਈ ਬੁੱਕਤ ਸੀ ਜੀ ਜੀ। ਲੇਕਿਨ ਉਸ ਤੋਂ ਬਾਅਦ ਜਥੇਦਾਰ, ਤੁਸੀਂ ਇੱਥੋਂ ਤੱਕ ਹੈਰਾਨ ਹੋ ਜਾਓਗੇ ਕਿ ਜਥੇਦਾਰ ਜਦੋਂ ਆਪਣੇ ਟੌੜਾ ਸਾਹਿਬ ਸੀ ਉਹਨਾਂ ਨੇ ਕਾਰਾਂ ਦਿੱਤੀਆਂ ਕਿ ਇਹਨਾਂ ਦੀ ਪੋਜੀਸ਼ਨ ਬਣੇ। 1984 ਦੇ ਵਿੱਚ ਮੈਨੂੰ ਯਾਦ ਹੈ ਕਿ ਜਦੋਂ ਅਟੈਕ ਹੋਇਆ ਸੀਗਾ ਤਾਂ ਉਸ ਤੋਂ ਬਾਅਦ ਗੌਰਮੈਂਟ ਦੀਆਂ ਬੱਸਾਂ ਲੈ ਕੇ ਜਾ ਰਹੀਆਂ ਸੀ। ਮੈਂ ਉਦੋਂ ਖੰਨੇ ਹੁੰਦਾ ਸੀਗਾ ਤੇ ਮੈਂ ਵੀ ਬੱਸੇ 'ਚ ਗਿਆ ਸੀਗਾ ਆਪਣਾ ਕੋਈ 15 ਤਰੀਕ ਦੀ ਕਰੀਬ ਹੋਣੀ, 15 ਔਰ 20 ਤਰੀਕ ਦੇ ਵਿੱਚ। ਤੇ ਉਦੋਂ ਅਸੀਂ ਜਥੇਦਾਰ ਸਾਹਿਬ ਨੂੰ ਮਿਲੇ ਸੀ, ਡਿਊਟੀ ਦੇ ਵਿੱਚ ਬੈਠੇ ਹੋਏ ਸੀ ਸਾਰੇ। ਤੇ ਜਥੇਦਾਰ ਸਾਹਿਬ ਨੂੰ ਅਸੀਂ ਇਹ ਗੱਲ ਕਹੀ ਸੀਗੀ ਕਿ ਤੁਸੀਂ ਜੀ ਇਹ ਕਿਉਂ ਆਪਣਾ ਕਿਹਾ ਕਿ ਜੀ ਅਕਾਲ ਤਖਤ ਸਾਹਿਬ ਕੋਠਾ ਸਾਹਿਬ ਠੀਕ ਠਾਕ ਹੈ। ਉਹ ਕਹਿੰਦੇ ਜੀ ਅਸੀਂ ਇਹ ਤਾਂ ਕਿਹਾ ਕੋਠਾ ਸਾਹਿਬ ਠੀਕ ਹੈ, ਤੁਸੀਂ ਆਪ ਸਮਝ ਲਓ, ਅਸੀਂ ਇਹ ਥੋੜਾ ਕਿਹਾ ਕਿ ਅਕਾਲ ਤਖਤ ਸਾਹਿਬ ਠੀਕ ਠਾਕ ਹੈ। ਅਸੀਂ ਕਿਹਾ ਜੀ ਤੁਹਾਡੀ ਪੋਜੀਸ਼ਨ ਐਡੀ ਵੱਡੀ ਹੈ। ਉਹ ਕਹਿੰਦੇ ਸਾਡੀ ਪੋਜੀਸ਼ਨ ਤੁਸੀਂ ਐਡੀ ਵੱਡੀ ਕਹਿੰਦੇ ਹੋ ਨਾ, ਸਾਨੂੰ ਆਪਣੀ ਜੇ ਲੈਣੀ ਪੈਂਦੀ ਹੈ ਛੁੱਟੀ ਤਾਂ ਸਾਨੂੰ ਮੈਨੇਜਰ ਨੂੰ ਐਪਲੀਕੇਸ਼ਨ ਦੇਣੀ ਪੈਂਦੀ ਹੈ, ਸਾਡੀ ਇਹ ਪੋਜੀਸ਼ਨ ਕੀਤੀ ਹੋਈ ਹੈ। ਉਹ ਅੱਛਾ
ਤੇ ਮਤਲਬ ਹੁਣ ਵੀ ਤੁਸੀਂ ਹੁਣ ਵੀ ਲਾ ਕੇ ਦੇਖ ਲਓ ਕਿ ਹੁਣ ਜਿਹੜਾ ਕੁਝ ਗਿਆਨੀ ਰਘਵੀਰ ਸਿੰਘ ਜੀ ਨੇ ਹਿਊਮਿਲੇਟ ਕਰਨ ਲੱਗੇ ਹੋਏ ਸੀਗੇ ਪਿਛਲੇ 3-4 ਮਹੀਨਿਆਂ ਤੋਂ, ਤੇ ਉਹਨਾਂ ਨੂੰ ਵੀ ਤਾਂ ਇਹ ਉਹਨੇ ਰਿਸਟ੍ਰਿਕਸ਼ਨਾਂ ਲਾਈਆਂ ਸੀ। ਉਹਨਾਂ ਦਾ ਟੂਰ ਸੀ ਆਸਟ੍ਰੇਲੀਆ ਦਾ। ਹਾਂਜੀ ਬਿਲਕੁਲ, ਸਵਾਲ ਤਾਂ ਪ੍ਰੋਫੈਸਰ ਸਾਹਿਬ ਇੱਥੋਂ ਹੀ ਖੜੇ ਹੋਏ ਨਾ ਵੀ ਜਦੋਂ ਤੁਸੀਂ ਇੱਕ ਅਕਾਲ ਤਖਤ ਸਾਹਿਬ ਦੀ ਕਚਹਿਰੀ ਦੇ ਮੂਹਰੇ ਖੜ ਕੇ ਤੁਸੀਂ ਸਾਰੇ ਗੁਨਾਹਾਂ ਨੂੰ ਕਿਹਾ ਵੀ ਅਸੀਂ ਇਹ ਕੀਤੇ ਆ ਜੀ ਕੀਤੇ, ਜਥੇਦਾਰ ਸਾਹਿਬ ਨੇ ਤੁਹਾਡੀ ਹਾਮੀ ਭਰਵਾਈ ਹੈ, ਤੇ ਉਸ ਤੋਂ ਕੁਝ ਦਿਨਾਂ ਬਾਅਦ ਹੀ ਤੁਸੀਂ ਇੱਕ ਰੈਲੀ ਕਰਕੇ ਇੱਕ ਸਿਆਸੀ ਪਾਰਟੀ ਕਹਿੰਦੀ ਹੈ ਵੀ ਫਲਾਂ ਬੰਦੇ ਨੂੰ ਜਿਹੜਾ ਫਖਰੇ ਕੌਮ ਵਾਪਸ ਲਿਆ ਗਿਆ ਉਹ ਵਾਪਸ ਹੋਵੇ, ਮਤਾ ਪਾ ਰਹੇ ਨੇ। ਫਿਰ ਇਹਦਾ ਮਤਲਬ ਕੀ ਹੈ? ਮਤਲਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਹੈਸੀਅਤ ਤੁਹਾਡੇ ਸਾਹਮਣੇ ਕੀ ਹੈ, ਉੱਥੋਂ ਹੀ ਸਪਸ਼ਟ ਹੁੰਦੀ ਹੈ ਤਾਂ ਗੱਲ। ਬਿਲਕੁਲ ਬਿਲਕੁਲ ਤੁਹਾਡੀ ਗੱਲ ਠੀਕ ਹੈ। ਹੁਣ ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ ਸੀ ਕਿ ਜਦੋਂ ਉੱਥੇ ਗੱਲ ਚੱਲੀ ਹੈ, ਇਹ ਗੱਲ ਚੱਲੀ ਸੀਗੀ, ਤਾਂ ਉਸ ਤੋਂ ਬਾਅਦ ਇਹ ਕਲੀਅਰ ਹੋਇਆ ਕਿ ਅਕਾਲ ਤਖਤ ਸਾਹਿਬ ਦੇ ਹੁਣ ਵੀ ਤੁਸੀਂ ਬਹੁਤ ਐਸੇ ਸਿੱਖ ਥਿੰਕਰ ਹੈਗੇ ਨੇ ਜਿਹੜੇ ਇਸ ਗੱਲ ਨੂੰ ਮੰਨਦੇ ਨੇ। ਉਦੋਂ ਤਾਂ ਹਾਲਾਂਕਿ ਕੋਈ ਨਹੀਂ ਸੀ ਮੰਨਦਾ, ਲੇਕਿਨ ਉਸ ਤੋਂ ਬਾਅਦ ਥਾਟ ਆਉਣੇ ਸ਼ੁਰੂ ਹੋਏ ਕਿ ਹੁਣ ਰੀਸੈਂਟਲੀ ਸਾਰਿਆਂ ਨੇ ਕਹਿਣਾ ਵੀ ਸ਼ੁਰੂ ਕਰਤਾ ਕਿ ਅਕਾਲ ਤਖਤ ਜਥੇਦਾਰ ਦੀ ਨਹੀਂ ਆ ਰਹੀ ਆ, ਔਰ ਬਿਲਕੁਲ ਕਾਨੂੰਨੀ ਤੌਰ ਤੇ ਇਹ ਨਹੀਂ ਆਈ ਜੀ। ਹੁਣ ਪ੍ਰਵੀਨ ਜੀ ਦਾ ਇੱਕ ਮੈਂ ਬਹੁਤ ਇੰਪੋਰਟੈਂਟ ਤੁਹਾਡੇ ਨਾਲ ਕੁਐਸਚਨ ਡਿਸਕਸ ਕਰਨਾ ਚਾਹੁੰਦਾ। ਹਾਂਜੀ, ਜਿਹੜਾ ਕਿ ਸਾਰਿਆਂ ਦੇ ਅੱਜ ਦਿਮਾਗ 'ਚ ਹੈ, ਜਿਹੜਾ ਕਿ ਚੱਲ ਰਿਹਾ, ਉਹ ਇਹ ਹੈ ਕਿ ਅਕਾਲ ਤਖਤ ਬਾਰੇ SGPC ਨੇ ਇੱਕ 34 ਮੈਂਬਰੀ ਕੋਈ ਕਹਿੰਦੇ ਨੇ ਕਮੇਟੀ ਬਣਾਈ ਹੈ। ਠੀਕ ਹੈ ਜੀ, ਕਿ ਉਹਨਾਂ ਦੇ ਸਰਵਿਸ ਰੂਲਸ ਬਣਾਏ ਜਾਣ, ਕਿ ਸਰਵਿਸ ਨਿਯਮ ਬਣਾਏ ਜਾਣ। ਉਹ ਕਹਿੰਦੇ ਡਰਾਫਟ ਵੀ ਤਿਆਰ ਕਰਕੇ ਦਿੱਤਾ, ਜੋ ਮੈਨੂੰ ਕਿਸੇ ਅੰਦਰਲੇ ਬੰਦੇ ਨੇ ਦੱਸਿਆ, ਮੈਂਬਰ ਨੇ, ਜੋ ਧਾਮੀ ਸਾਹਿਬ ਕੋ ਗਿਆ। ਇਹ ਪ੍ਰਵੀਨ ਜੀ ਇਹ ਬਹੁਤ ਵੱਡੀ ਸਾਜ਼ਿਸ਼ ਹੈ। ਠੀਕ ਹੈ, ਸਾਡੇ ਅਕਾਲ ਤਖਤ ਸੰਸਥਾ ਦੀ ਜਿਹੜਾ ਖੋਰਾ ਲੱਗਿਆ ਹੋਇਆ ਉਸ ਨੂੰ ਬਿਲਕੁਲ ਖੇਰੂ ਕਰਨ ਦੀ ਹੈ। ਜੇ ਤੁਸੀਂ ਅਕਾਲ ਤਖਤ ਸਾਹਿਬ ਦੇਖੋ, ਪਹਿਲਾਂ ਇਹਨਾਂ ਨੇ ਕੋਸ਼ਿਸ਼ ਕੀਤੀ ਸੀਗੀ 2000 ਦੇ ਕਰੀਬ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਬਣਾਉਣ ਦੀ, ਉਹ ਬਾਦਲ ਸਾਹਿਬ ਦੇ ਟਾਈਮ ਤੇ ਸੀਗੀ। ਜਸਟਿਸ ਗੁਰਨਾਮ ਸਿੰਘ ਹੁੰਦੇ ਸੀ, ਇੱਕ ਹੋਰ ਜਸਟਿਸ ਸੀ, ਉਹਨਾਂ ਨੇ 2 ਖਰੜੇ ਤਿਆਰ ਕੀਤੇ ਸੀਗੇ ਜੀ। ਉਹ ਜਦੋਂ ਖਰੜੇ ਮੈਂ ਪੜ੍ਹੇ ਤਾਂ ਉਹਦੇ 'ਚ ਇੱਕ ਚੈਪਟਰ ਪੂਰਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਅਪੁਆਇੰਟਮੈਂਟ, ਸਰਵਿਸ ਰੂਲਸ, ਉਹਨਾਂ ਦੀ ਰਿਟਾਇਰਮੈਂਟ ਵਗੈਰਾ ਬਾਰੇ ਸੀਗੇ। ਤਾਂ ਮੈਂ ਕਾਨੂੰਨ ਕਿਉਂਕਿ ਪੜ੍ਹਾਇਆ 37 ਸਾਲ, ਤੇ ਮੈਨੂੰ ਇਸ ਗੱਲ ਦਾ ਇਲਮ ਸੀ ਕਿ 1999 ਦੇ ਵਿੱਚ ਮੈਂ ਕਿਤਾਬ ਲਿਖੀ ਸੀਗੀ ਜਿਹਦੇ ਵਿੱਚ ਮੈਂ ਆਨੰਦ ਮੈਰਿਜ ਐਕਟ ਦਾ ਲੈਕਚਰ ਆਇਆ ਸੀਗਾ। ਠੀਕ ਹੈ ਜੀ, ਉਹੀ ਮੇਰਾ ਇੰਟਰਸਟ ਸੀ ਕਿ ਸਿੱਖਾਂ ਦੇ ਰਿਗਾਰਡਿੰਗ ਜਿਹੜੇ ਕਾਨੂੰਨ ਬਣੇ ਨੇ ਉਹ ਪੜ੍ਹੇ ਜਾਣ। ਤਾਂ ਮੈਂ ਜਦੋਂ ਇਹ ਐਕਟ ਪੜ੍ਹਿਆ ਤਾਂ ਇਹਦਾ ਜਦੋਂ ਸਿੱਖ ਮੈਰਿਜ ਐਕਟ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਉਹਨਾਂ ਬਾਰੇ ਕੋਈ ਜ਼ਿਕਰ ਨਹੀਂ ਹੈਗਾ, ਤਾਂ ਇਹਦਾ ਮਤਲਬ ਇਹ ਨਹੀਂ ਕਿ ਅੰਗਰੇਜ਼ਾਂ ਨੂੰ ਪਤਾ ਨਹੀਂ ਸੀਗਾ। ਅੰਗਰੇਜ਼ਾਂ ਨੂੰ ਸਭ ਪਤਾ ਸੀਗਾ। ਅੰਗਰੇਜ਼ਾਂ ਨੇ ਜਾਣ ਬੁੱਝ ਕੇ ਅਕਾਲ ਤਖਤ ਸਾਹਿਬ ਨੂੰ ਜਾਂ ਬਾਕੀ ਜਥੇਦਾਰਾਂ ਨੂੰ ਸਿੱਖ ਗੁਰਦੁਆਰਾ ਐਕਟ ਦੇ ਅਧੀਨ ਨਹੀਂ ਲਿਆਂਦਾ। ਇਹ ਮੰਨ ਕੇ ਚੱਲਣਾ ਪਊਗਾ। ਔਰ ਦੂਸਰੀ ਗੱਲ ਤੁਹਾਨੂੰ ਮੈਂ ਇੱਕ ਹੋਰ ਇੰਟਰਸਟਿੰਗ ਦੱਸ ਦਿੰਦਾ ਕਿ ਸਿੱਖ ਗੁਰਦੁਆਰਾ ਜਦੋਂ ਵਿੱਚ ਰਹਿ ਗਈ ਸੀਗੀ ਕਿ ਜਦੋਂ ਸਿੱਖ ਗੁਰਦੁਆਰਾ ਐਕਟ ਬਣਦਾ ਨਾ ਜੀ, ਉਦੋਂ ਜਨਰਲ ਹੋਇਆ ਕਰਦੇ ਸੀਗੇ ਆਪਣੇ ਹਾਈਐਸਟ ਪੋਸਟ, ਤੇ ਉਹਨਾਂ ਨੂੰ ਕਿਹਾ ਜਾ ਕੇ ਥੱਲੇ ਵਾਲਿਆਂ ਨੇ ਕਿ ਜੀ ਇਹ ਮੰਗ ਰਹੇ ਨੇ, ਜੀ ਕੁਛ ਆਪੋਜੀਸ਼ਨ ਵੀ ਕਰ ਰਹੇ ਨੇ ਕਿ ਨਹੀਂ ਹੋਣਾ ਚਾਹੀਦਾ, ਆਪਾਂ ਨਹੀਂ ਬਣਾਉਂਦੇ। ਉਹਨਾਂ ਨੇ ਕਿਹਾ ਨਾ ਜੀ ਨਾ, ਬਣਾਓ, ਐਜ਼ ਅਰਲੀ ਐਜ਼ ਪੋਸੀਬਲ ਇਹਨੂੰ ਬਣਾਓ ਐਕਟ ਨੂੰ। ਕਹਿੰਦੇ ਜੀ ਕਿਉਂ? ਕਹਿੰਦੇ ਵੀ ਇਹ ਕਹਿੰਦਾ ਆਪਾਂ ਐਕਟ ਪਾਸ ਕਰ ਦੋ, ਆਪਾਂ ਕਿਉਂ ਬਲੇਮ ਲੈ ਰਹੇ ਹਾਂ ਐਕਟ ਗੁਰਦੁਆਰਿਆਂ ਦੇ ਬਾਰੇ ਕਾਨੂੰਨ ਬਣਾਉਣ ਤੋਂ। ਕਹਿੰਦਾ ਤੁਸੀਂ ਦੇਖਿਓ, ਆਪਾਂ ਕਾਨੂੰਨ ਬਣਾ ਦੋ, ਇਹ ਆਪਸ ਵਿੱਚ ਲੜ ਮਰ ਜਾਣਗੇ, ਆਪਾਂ ਕਹਿੰਦਾ ਕੋਈ ਚੰਗੇ ਕੰਮ ਕਰਾਂਗੇ ਹੋਰ। ਠੀਕ ਆ। ਇਹ 1925 ਚ ਉਸ ਵਕਤ ਗਵਰਨਰ ਜਨਰਲ ਦੀ ਇਹ ਗੱਲ ਕਹੀ, ਟਿੱਪਣੀ ਹੈ ਸਿੱਖਾਂ ਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਕਿਤਾਬ ਚ ਦਰਜ ਹੈ ਗੱਲ ਇਹ। ਠੀਕ ਹੈ ਜੀ। 1965 ਦੇ ਵਿੱਚ ਡਾਕਟਰ ਗੰਡਾ ਸਿੰਘ ਸਿੱਖ ਰਿਸਰਚ ਬੋਰਡ ਵੱਲੋਂ ਇੱਕ ਕਿਤਾਬ ਛਾਪਦੇ ਨੇ, ਕੌਨਫੀਡੈਂਸ਼ੀਅਲ ਡਾਕੂਮੈਂਟਸ ਆਫ ਦਾ ਅਕਾਲੀ ਮੂਵਮੈਂਟ। ਠੀਕ ਹੈ, ਉਸ ਦੇ ਵਿੱਚ ਇਹ ਲਿਖਿਆ ਹੋਇਆ ਵਰਵੈਂਟਮ ਜੋ ਮੈਂ ਤੁਹਾਨੂੰ ਕਿਹਾ ਉਹ ਚ ਲਿਖਿਆ ਹੋਇਆ। ਉਹ ਹਵਾਲਾ ਦਿੰਦੇ ਨੇ ਡਾਕਟਰ ਗੰਡਾ ਸਿੰਘ ਜਾਂ ਮਤਲਬ ਉਹ ਹੂ ਛਾਪਦੇ ਨੇ? ਹੂ ਛਾਪਦੇ ਨੇ ਜੀ, ਛਾਪਦੇ ਨੇ ਉਹ। ਉਹਨਾਂ ਦੇ ਕੋਲ ਆਪਣਾ ਕਹਿ ਲਓ ਵੀ ਖਰੜਾ ਹੋਏਗਾ ਕੋਈ ਜਿਹਦੇ ਬੇਸ ਦੇ ਉੱਤੇ ਛਾਪਿਆ। ਪਰ ਗੱਲ ਤਾਂ ਇਹ ਹੈ ਕਿ ਸਿੱਖ ਆਪਣੀ ਕਿਤਾਬ SGPC ਦੀ ਆਪਣੀ ਛਾਪੀ ਹੋਈ ਕਿਤਾਬ ਆ ਉਹ, ਜਿਹਦੇ ਵਿੱਚ ਇਹ ਗੱਲ ਔਰ ਅੱਜ ਪ੍ਰੂਫ ਹੋ ਰਹੀ ਹੈ। ਉਸ ਟਾਈਮ ਦਾ ਉਹਨਾਂ ਦਾ ਵਿਜ਼ਨ ਦੇਖੋ ਕਿ ਅੱਜ ਪ੍ਰੂਫ ਹੋ ਰਿਹਾ। ਸੋ ਜਿਹੜਾ ਇਹ ਮੇਰੇ ਕਹਿਣ ਦਾ ਭਾਵ ਇਹ ਹੈ ਸਿੰਪਲੀ ਕਿ ਉਹਨਾਂ ਨੂੰ ਅੰਗਰੇਜ਼ਾਂ ਨੂੰ ਇਹ ਨਾ ਆਪਾਂ ਸੋਚ ਕੇ ਚੱਲੀਏ ਕਿ ਜਥੇਦਾਰਾਂ ਦਾ ਸ਼ਬਦ ਉਹਨਾਂ ਨੇ ਕਦੇ ਸਬਕੌਂਸ਼ੀਅਸਲੀ ਨਹੀਂ ਯੂਜ਼ ਕੀਤਾ ਹੈਗਾ। ਉਹਨਾਂ ਨੇ ਜਾਣ ਬੁੱਝ ਕੇ ਨਹੀਂ ਸੀ ਕੀਤਾ ਕਿ ਅਸੀਂ
ਸਿੱਖ ਪੰਥ ਨੂੰ ਆਪਣੇ ਉਲਟ ਨਾ ਕਰ ਲਈਏ। ਸੋ ਹੁਣ ਜਿਹੜੀ ਚੀਜ਼ ਹੈਗੀ ਆ ਕਿ ਜਿਹੜਾ ਆਲ ਇੰਡੀਆ ਗੁਰਦੁਆਰਾ ਐਕਟ ਦੇ ਵਿੱਚ ਚੈਪਟਰ ਕੀਤਾ, ਉਦੋਂ ਮੈਂ ਜੀ ਉਹ ਐਕਟ ਲੈ ਕੇ ਮੈਂ ਪ੍ਰਿੰਸੀਪਲ ਖਾਲਸਾ ਕਾਲਜ ਸੀ ਉਦੋਂ, ਮੈਂ ਉਹ ਦੋਨੋਂ ਖਰੜੇ ਲੈ ਕੇ ਬੀਬੀ ਕਿਰਨਜੋਤ ਕੌਰ ਜੀ ਦੇ ਘਰ ਗਿਆ, ਕਨਫਰਮ ਕਰ ਸਕਦੇ ਉਹਨਾਂ ਕੋਲ ਤੁਸੀਂ, ਜਿਹੜੇ ਬੀਬੀ ਕਿਰਨਜੋਤ ਕੌਰ ਜਿਹੜੇ ਮਾਸਟਰ ਤਾਰਾ ਸਿੰਘ ਜੀ ਦੇ ਅੱਗੇ ਪੋਤੇ ਨੇ ਜਿਹੜੇ, ਉਹਨਾਂ ਦੇ ਘਰ ਗਿਆ ਟਾਈਮ ਲੈ ਕੇ। ਅਸੀਂ ਘੱਟੋ ਘੱਟ 1.5-2 ਘੰਟੇ ਮੈਂ ਉਹਨਾਂ ਨੂੰ ਸਾਰਾ ਖਰੜਾ ਦਿਖਾਇਆ। ਉਹਨਾਂ ਨੂੰ ਮੈਂ ਕਿਹਾ ਜੀ ਜੇ ਇਹ ਪਾਸ ਹੋ ਜਾਂਦਾ ਹੈ, ਜਿਹੜਾ ਅੱਜ ਹੁਣ ਅਨਫੋਰਚੂਨੇਟ ਐਸਪੈਕਟ ਹੈ, ਜੇ ਪਾਸ ਹੋ ਜਾਂਦਾ ਹੈ ਤਾਂ ਜਥੇਦਾਰ ਅਕਾਲ ਤਖਤ ਦੀ ਪਦਵੀ ਜਿਹੜੀ ਆ ਉਹ ਕਾਨੂੰਨ ਦੇ ਘੇਰੇ ਚ ਆ ਜੂਗੀ। ਹੁਣ ਤੱਕ ਤਾਂ ਨਹੀਂ ਹੈਗਾ, ਹੁਣ ਤੱਕ ਤਾਂ ਨਹੀਂ, ਕਿਉਂਕਿ ਜਥੇਦਾਰ ਜਦੋਂ ਤੁਸੀਂ ਕਿਸੇ ਨੂੰ ਤਨਖਾਹੀਆ ਕਰਾਰ ਦਿੰਦੇ ਨੇ, ਜਥੇਦਾਰ ਧਰਮ ਚੋਂ ਛੇਕਦੇ ਨੇ, ਇਹ ਕਾਨੂੰਨ ਦੇ ਤੌਰ ਤੇ ਜੇ ਆਪਣਾ ਟੈਸਟ ਹੋਣਾ ਸ਼ੁਰੂ ਹੋ ਗਿਆ, ਕਿਤੇ ਸਟੈਂਡ ਨਹੀਂ ਕਰਨੀਆਂ ਗੱਲਾਂ, ਧਰਮ ਵੀ ਇਹ ਗੱਲ ਕਹਿੰਦਾ ਹੋਵੇ। ਸਾਡੀ ਇੰਡੀਪੈਂਡੈਂਟ ਸੰਸਥਾ ਹੈਗੀ ਆ ਇਹ, ਸਾਡੇ ਆਪਣੇ ਸਿੱਖ ਪੰਥ ਦੀ ਮਹਾਨ ਹੈਗੀ ਆ ਸੰਸਥਾ, ਤਾਂ ਉਸ ਕਰਕੇ ਐਕਸੈਪਟ ਕੀਤਾ ਜਾ ਰਿਹਾ ਪਬਲਿਕ ਵੱਲੋਂ। ਦੇਖੋ ਜੀ, ਜਿਹੜੀ ਮਹਾਨਤਾ ਹੈ ਉਹ ਜਿਵੇਂ ਸਿਆਣੇ ਵੀ ਕਹਿੰਦੇ, ਪ੍ਰੋਫੈਸਰ ਸਾਹਿਬ ਵੀ, ਮਹਾਨਤਾ ਸਿਰਫ ਆਪਾਂ ਮਹਾਨ ਕਹਿਣ ਕਰਕੇ ਮਹਾਨਤਾ ਨਹੀਂ ਰਹਿੰਦੀ, ਮਹਾਨਤਾ ਤਾਂ ਰਹਿੰਦੀ ਵੀ ਉਹਦਾ ਕੋਈ ਵਜੂਦ ਹੁੰਦਾ, ਕੋਈ ਸਿਧਾਂਤ ਹੁੰਦਾ, ਕਿਸੇ ਬੁਨਿਆਦ ਤੇ ਖੜੀ ਰਹਿੰਦੀ ਹੈ ਜੀ। ਇਹ ਵਜੂਦ ਇਸੇ ਕਰਕੇ ਹੈ ਕਿ ਕਾਨੂੰਨ ਦੇ ਘੇਰੇ 'ਚ ਨਹੀਂ ਹੈਗਾ। ਕਿਰਨਜੋਤ ਕੌਰ ਨੇ ਉਦੋਂ ਮੈਨੂੰ ਇਹ ਕਿਹਾ ਸੀ ਕਿ ਮੈਂ ਆਪਣੇ ਆਪ ਬਾਦਲ ਸਾਹਿਬ ਨਾਲ ਬਾਕੀ ਨਾਲ ਗੱਲ ਕਰੂੰਗੀ ਕਿ ਇਹ, ਮੈਂ ਉਹਨਾਂ ਨੂੰ ਕਿਹਾ ਸੀ ਕਿ ਜੇ ਚਾਹੁੰਦੇ ਹੋ ਨਾ ਤੁਸੀਂ ਆਲ ਇੰਡੀਆ ਐਕਟ ਪਾਸ ਕਰਾ ਲਓ, ਪਰ ਉਹ 'ਚੋਂ ਅਕਾਲ ਤਖਤ ਸਾਹਿਬ ਦਾ ਚੈਪਟਰ ਕੱਢ ਦਿਓ। ਠੀਕ ਹੈ, ਬੀਬੀ ਕਿਰਨਜੋਤ ਜੀ ਕੋਲੋਂ ਤੁਸੀਂ ਪੁੱਛ ਸਕਦੇ ਹੋ ਗੱਲ। ਇਹ ਉਹਨਾਂ ਨੇ ਸਹਿਮਤੀ ਪ੍ਰਗਟਾਈ ਫਿਰ ਬਾਅਦ ਦੇ ਵਿੱਚ? ਹਾਂਜੀ, ਉਹਨਾਂ ਨੇ ਸਹਿਮਤੀ ਦਿੱਤੀ ਆਪਣੀ ਕਿ ਹਾਂ ਤੁਹਾਡੀ, ਉਹਨਾਂ ਨੇ ਸਹਿਮਤੀ ਵੀ ਦਿੱਤੀ। ਔਰ ਮੇਰਾ ਖਿਆਲ ਆ, ਮੈਨੂੰ ਬਾਅਦ ਚ ਪੱਕਾ ਤਾਂ ਨਹੀਂ ਪਤਾ, ਪਰ ਐਫਰਟਸ ਕੀਤੀਆਂ ਕਿ ਉਸ ਤੋਂ ਬਾਅਦ ਠੰਡੇ ਬਸਤੇ 'ਚ ਪੈ ਗਿਆ ਸੀ ਐਕਟ। ਠੀਕ ਹੈ, ਕਰਕੇ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਮੁੜ ਕੇ ਕਦੇ ਉੱਠੀ ਨਹੀਂ ਡਿਮਾਂਡ। ਜੀ ਹੁਣ ਜਿਹੜੀ ਜੀ ਮੈਂ ਹਾਂਜੀ, ਤੁਸੀਂ ਕੰਟੀਨਿਊ ਕਰੋ ਪਲੀਜ਼। ਹਾਂਜੀ, ਮੈਂ ਇੱਕ ਆਖਰੀ ਸ਼ਬਦ ਕਹਿ ਕੇ ਇੱਕ ਤੁਹਾਨੂੰ ਦੇ ਕੇ ਕਹਿ ਰਿਹਾ ਕਿ ਇਸੇ ਬਣਾ ਦੇ ਉੱਤੇ ਹੁਣ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਹੋਈ ਹੈ ਅਕਾਲ ਤਖਤ ਸਾਹਿਬ ਦੇ ਸਰਵਿਸ ਰੂਲਸ ਬਣਾਉਣ ਦੇ ਲਈ, ਜਾਂ ਨਿਯਮ ਜਿਹਨੂੰ ਕਹਿ ਰਹੇ ਬਣਾਉਣ ਦੇ ਲਈ, ਉਹ ਬੜੀ ਮੱਦਭਾਗੀ ਹੈ। ਜੇ ਇਹ ਰੂਲਸ ਬਣ ਕੇ ਜੀ, ਤਾਂ ਜਿੱਦਾਂ ਹੁਣ ਸਾਡੇ ਹੈੱਡ ਗ੍ਰੰਥੀ ਸਾਹਿਬ ਗਏ ਨੇ ਹਾਈ ਕੋਰਟ ਦੇ ਕੋਲ, ਤਾਂ ਕੋਈ ਬੰਦਾ ਅਕਾਲ ਤਖਤ ਦੇ ਜਿਹੜੇ ਬੰਦੇ ਆਉਂਦੇ ਨੇ ਉਹ ਤਖਤ ਦੇ ਲਾਇਕ ਹੈਗੇ ਕਿ ਨਹੀਂ ਹੈਗੇ, ਸਾਨੂੰ ਤਾਂ ਅੱਜ ਇਹ ਸੋਚਣ ਦੀ ਲੋੜ ਪਈ ਹੋਈ ਹੈ। ਜਿਸ ਤਰੀਕੇ ਦੇ ਨਾਲ ਅੱਜ ਜਿਹੜੇ ਕਾਰਜਕਾਰੀ ਜਥੇਦਾਰ ਬਣੇ ਨੇ, ਨਾ ਉਹਨਾਂ ਨੂੰ ਪੰਥ ਨੇ ਐਕਸੈਪਟ ਕੀਤਾ, ਰਾਤ ਨੂੰ ਉੱਥੇ ਚੋਰੀ ਛੁਪੇ ਉਹ ਗੁਰੂ ਗ੍ਰੰਥ ਸਾਹਿਬ ਦੀ ਚੱਲਦੇ ਪਾਠ ਦੇ ਵਿੱਚ ਜਾ ਕੇ ਤੇ ਕਮਰੇ ਦੇ ਵਿੱਚ ਇਹ ਕੀਤਾ ਸ਼ੁਰੂ ਦੇ ਵਿੱਚ ਕਿ ਜੀ ਉਹ ਤਾਂ ਕੇਸਗੜ੍ਹ ਸਾਹਿਬ ਦੇ ਤਖਤ ਦੇ ਉੱਤੇ ਗਏ, ਉੱਥੇ ਪ੍ਰਕਾਸ਼ ਕੀਤਾ ਹੋਇਆ ਸੀ। ਜਦੋਂ ਇਹ ਕਨਫਰਮ ਹੋ ਗਿਆ ਉਹਨਾਂ ਦੀ ਵੀਡੀਓ ਤੋਂ ਕਿ ਉੱਥੇ ਤਾਂ ਪ੍ਰਕਾਸ਼ ਹੈ ਹੀ ਨਹੀਂ ਸੀਗਾ, ਫਿਰ ਉਹਨਾਂ ਨੇ ਕਿਸੇ ਕਮਰੇ ਦੇ ਵਿੱਚ ਜਾ ਕੇ ਦਸਤਾਰ ਉੱਥੇ ਰੱਖੀ, ਨਾ ਕੋਈ ਮੈਂਬਰ ਉੱਥੇ ਪ੍ਰੈਜ਼ੈਂਟ, ਨਾ ਉੱਥੇ SGPC ਦੇ ਪ੍ਰੈਜ਼ੀਡੈਂਟ ਉੱਥੇ, ਨਾ ਇਹ ਸਾਰਾ ਕੁਝ ਦੇਖ ਕੇ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਲਿਖਿਆ ਤਖਤ ਕੇ ਲਾਇਕ ਬੈਠਾ, ਜਿਹੜੇ ਤਖਤ ਦੇ ਲਾਇਕ ਹੀ ਨਹੀਂ ਹੈਗੇ ਉਹ ਸਾਡੇ ਜਥੇਦਾਰ ਬਣਨਗੇ ਕੱਲ੍ਹ ਨੂੰ। ਹੁਣ ਜੋ ਕੁਝ ਹੋ ਰਿਹਾ ਅੱਜ, ਗੜਗੜ ਸਾਹਿਬ ਉਹ ਆਪਣਾ ਜਿਹੜਾ ਚੀਫ ਖਾਲਸਾ ਦੀਵਾਨ ਦੇ ਮੈਂਬਰਾਂ ਨੂੰ ਸੰਮਣ ਕਰ ਰਹੇ ਨੇ, ਸਾਰਿਆਂ ਨੂੰ, ਇਹ ਕਾਹਦੇ ਕਰਕੇ? ਸਿਰਫ ਆਪਣੀ ਕਹਿ ਲਈਏ ਵੀ ਪੋਜੀਸ਼ਨ ਨੂੰ ਜਸਟੀਫਾਈ ਕਰਨ ਕਿ ਮੈਂ ਵੀ ਜਥੇਦਾਰ ਹੈਗਾ। ਅਦਰਵਾਈਜ਼ ਪਤਾ ਉਹਨਾਂ ਨੂੰ ਵੀ ਅੰਦਰੋਂ ਹੈਗਾ ਕਿ ਉਹਨਾਂ ਨੂੰ ਕਿਸੇ ਨੇ ਐਕਸੈਪਟ ਨਹੀਂ ਕੀਤਾ ਹੋਇਆ ਹੈਗਾ, ਪਬਲਿਕ ਪੰਥ ਨੇ ਕਿਤੇ ਐਕਸੈਪਟ ਨਹੀਂ ਕੀਤਾ। ਜਦੋਂ ਪਹਿਲਾਂ ਜਥੇਦਾਰ ਬਣਦੇ ਸੀ ਤਾਂ ਜਥੇਦਾਰ ਉਹਨਾਂ ਚਿਰ ਤੱਕ ਆਪਣਾ ਚਾਰਜ ਨਹੀਂ ਸੀ ਲੈਂਦੇ ਅਪਾਇੰਟਮੈਂਟ ਕਰਨ ਤੋਂ ਬਾਅਦ, ਈਵਨ SGPC ਤੋਂ ਬਾਅਦ ਅਪਾਇੰਟਮੈਂਟ ਕਰਨ ਤੋਂ ਬਾਅਦ ਵੀ, ਚਾਹੇ ਪੂਰਨ ਸਿੰਘ ਸੀਗੇ, ਚਾਹੇ ਗੁਰਬਚਨ ਸਿੰਘ ਜੀ ਸੀਗੇ, ਚਾਹੇ ਉਦੋਂ ਪਹਿਲਾਂ ਕੋਈ ਵੀ ਸੀਗੇ, ਬੇਨੰਤੀ ਜੀ ਸੀਗੇ, ਉਹਨਾਂ ਨੂੰ ਜਦੋਂ ਅਪਾਇੰਟਮੈਂਟ ਕਰ ਦਿੱਤਾ ਜਾਂਦਾ ਸੀ ਨਾ, ਡਿਕਲੇਅਰ ਕਰ ਦਿੱਤਾ ਜਾਂਦਾ ਸੀ, ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਉੱਤੇ ਬੈਠ ਕੇ ਉਹਨਾਂ ਨੂੰ ਵੱਖ-ਵੱਖ ਸੰਸਥਾਵਾਂ ਜਿਨ੍ਹਾਂ ਦੇ ਵਿੱਚ ਇਸ ਆਪਣੀਆਂ ਸਿੱਖ ਜਥੇਬੰਦੀਆਂ ਦੀਆਂ ਸਾਰੀਆਂ ਸੰਸਥਾਵਾਂ ਸੀ, ਉਹ ਜਾ ਕੇ ਦਸਤਾਰ ਪੇਸ਼ ਕਰਦਿਆਂ ਸੀ, ਉਹਦੇ ਬਾਅਦ ਉਹ ਚਾਰਜ ਲੈਂਦੇ ਸੀਗੇ। ਸੋ ਇਹ ਖਦਸ਼ਾ ਜਿਹੜਾ ਹੁਣ ਹੈਗਾ ਕਿ ਜੇ ਰੂਲਸ ਰੈਗੂਲੇਸ਼ਨ ਬਣਾਤੇ, ਕੱਲ ਨੂੰ ਉਹ ਜੇ ਉਹਨਾਂ ਨੂੰ ਕਿਸੇ ਨੂੰ ਹਟਾਤਾ ਜਿਹੜੇ ਡਿਜ਼ਰਵ ਨਹੀਂ ਕਰਦੇ, ਉਹਨਾਂ ਦਾ ਮਿੰਟ ਦੇ ਵਿੱਚ ਹਾਈ ਕੋਰਟ ਜਾਣਾ, ਉਹਨਾਂ ਨੇ ਕੋਈ ਪੰਥ ਨਹੀਂ ਦੇਖਣਾ ਹੈਗਾ, ਉਹਨਾਂ ਨੇ ਕੋਈ ਮਰਿਆਦਾ ਨਹੀਂ ਦੇਖਣੀ ਹੈਗੀ, ਉਹਨਾਂ ਨੇ ਕੋਈ ਵਾਪਸ ਵੀ ਨਹੀਂ ਲੈਣਾ ਹੈਗਾ, ਉਹ ਤਾਂ ਅੜਨਗੇ। ਸੋ ਇਸ ਕਰਕੇ ਰੱਬ ਦਾ ਵਾਸਤਾ ਇਹਨਾਂ ਨੂੰ ਸੋਚਣਾ ਚਾਹੀਦਾ, ਆਪਣੇ ਜਿਹੜੇ ਬੰਦੇ ਇਹਨਾਂ ਦੇ ਵਿੱਚ ਪਾ ਕੇ ਕਮੇਟੀਆਂ ਤੋਂ ਕੋਈ ਰਿਕਮੈਂਡੇਸ਼ਨ ਕਰਾ ਕੇ ਇਹ ਜਿਸ ਅਕਾਲ ਤਖਤ ਸਾਹਿਬ ਦੇ ਨਿਯਮ ਬਣਾਉਣਗੇ ਨਾ ਜੀ, ਉਹ ਸਭ ਤੋਂ ਵੱਡਾ ਘਾਤਕ ਕਦਮ ਹੋਏਗਾ। ਜੀ ਤੇ ਉਹਦੇ ਨਾਲ ਇਹ ਵੀ ਹੋ ਜਾਊਗਾ ਵੀ ਉਹ ਜਿਹੜੀ ਹੁਣ ਮੌਜੂਦਾ ਆਪਣੀ ਨਿਆਂਤੰਤਰ ਹੈ, ਜਿਹੜਾ ਹੁਣ ਦਾ ਜਿਹੜਾ ਜੁਡੀਸ਼ੀਅਲ ਸਿਸਟਮ ਆ, ਉਹਦੇ ਮਤਹਿਤ ਹੋ ਜਾਣਗੇ, ਜਿਹੜਾ ਕਿ
ਨਹੀਂ ਹੋਣਾ ਚਾਹੀਦਾ ਕਿਸੇ ਵੀ ਤਰੀਕੇ ਦੇ ਨਾਲ। ਮੈਂ ਇੱਕ ਬਿਲਕੁਲ ਹੈਗਾ ਜੀ, ਕਿਉਂਕਿ ਇਹ ਤਾਂ ਕਾਨੂੰਨ ਦਾ ਇੱਕ ਫੰਡਾ ਹੀ ਹੈ ਜੀ। ਸਭ ਤੋਂ ਹੂੰ, ਵੱਡਾ ਅਸੂਲ ਇਹ ਹੈ ਵੀ ਜੇ ਕੋਈ ਕਾਨੂੰਨ ਬਣਾਇਆ ਹੋਇਆ ਕਿਸੇ ਕੰਟਰੀ ਦੇ ਵਿੱਚ, ਹਾਂਜੀ, ਜੇ ਸਿੱਖ ਗੁਰਦੁਆਰਾ ਐਕਟ ਕਾਨੂੰਨ ਦੇ ਅੰਡਰ ਹੈ, 1925 ਚ ਭਾਵੇਂ ਬਣਿਆ, 1947 ਤੋਂ ਬਾਅਦ ਇਹਨੂੰ ਲਾਗੂ ਰੱਖਿਆ ਗਿਆ। ਜਿੱਦਾਂ ਠੀਕ ਹੈ ਜੀ। ਆਨੰਦ ਮੈਰਿਜ ਐਕਟ 1909 ਚ ਬਣਿਆ ਸੀ, 1947 ਤੋਂ ਬਾਅਦ ਉਹਨੂੰ ਲਾਗੂ ਰੱਖਿਆ ਗਿਆ। ਅੱਜ ਵੀ 1909 ਦਾ ਐਕਟ ਹੀ ਲਾਗੂ ਹੈ, ਆਨੰਦ ਮੈਰਿਜ ਐਕਟ ਇੰਡੀਆ ਦੇ ਵਿੱਚ। ਹੂੰ, ਹੂੰ, ਹੂੰ। ਤੋ ਇਸੇ ਤਰੀਕੇ ਦੇ ਨਾਲ 1925 ਵਾਲਾ ਸਿੱਖ ਗੁਰਦੁਆਰਾ ਐਕਟ ਸੇਮ ਲਾਗੂ ਹੈ। ਸੋ ਜੇ ਇਹਨਾਂ ਦੀ ਪੋਜੀਸ਼ਨ ਉਸ ਨਿਯਮ ਬਣਾਤੇ, ਜਿਹੜੇ ਜੀ। ਕਿ ਬਣਾ ਨਹੀਂ ਸਕਦੇ, ਕਿਉਂਕਿ ਹੂੰ, ਇਹ ਗੁਰਦੁਆਰਾ ਸਾਹਿਬ ਦੇ ਨਹੀਂ ਹੈਗੇ। ਅਕਾਲ ਤਖਤ ਜਥੇਦਾਰ, ਅਕਾਲ ਤਖਤ ਗੁਰਦੁਆਰਾ ਸਾਹਿਬ ਦਾ ਇੰਚਾਰਜ ਨਹੀਂ ਹੈਗੇ ਇਹ, ਉਹਦੇ ਹੈਡ ਠੀਕ ਹੈ। ਨਹੀਂ ਹੈਗੇ ਇਹ ਹੂੰ, ਤਾਂ ਅਕਾਲ ਤਖਤ ਦੇ ਜਥੇਦਾਰ ਦੀ ਪੋਜੀਸ਼ਨ ਤੇ ਬੈਠੇ ਨੇ। ਹੈਡ ਗ੍ਰੰਥੀ ਜਾਂ ਹੈਡ ਮਿਨਿਸਟਰ ਦੀ ਪੋਜੀਸ਼ਨ ਚ ਨਹੀਂ ਹੈਗੇ ਜਿਨ੍ਹਾਂ ਬਾਰੇ ਠੀਕ ਰੂਲ ਹੈ। ਬਣਾ ਦੇਣਗੇ। ਹੂੰ, ਹੂੰ। ਹਾਂਜੀ। ਜੀ, ਜੀ, ਬਿਲਕੁਲ। ਆਪਾਂ ਜਿਹੜੀ ਗੱਲਬਾਤ ਕਰ ਰਹੇ ਹਾਂ, ਉਸ ਗੱਲਬਾਤ ਨੂੰ ਜਿਹੜਾ ਕਰਨ ਦਾ ਸੰਦਰਭ ਜਾਂ ਮਕਸਦ ਇਸ ਕਰਕੇ ਹੋਇਆ ਵੀ ਲੰਘੇ ਦਿਨਾਂ ਦੇ ਵਿੱਚ ਪੰਥਕ ਮਾਮਲਿਆਂ ਦੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੇ ਇਹ ਸੋਚਣ ਤੇ ਮਜਬੂਰ ਕੀਤਾ ਵੀ ਕੀ ਜਥੇਦਾਰ ਸਾਹਿਬਾਨ ਜਿਹੜੇ ਨੇ, ਜਿਨ੍ਹਾਂ ਦੀ ਨਿਯੁਕਤੀ ਹੁੰਦੀ ਹੈ ਜਾਂ ਉਹਨਾਂ ਨੂੰ ਫਾਰਗ ਕੀਤੇ ਜਾਣ ਦਾ ਜਿਹੜਾ ਤਰੀਕਾਕਾਰ ਹੈ, ਕਿ ਉਹ ਇਸੇ ਤਰੀਕਾਕਾਰ ਹੈ ਵੀ ਉਹਨਾਂ ਨੂੰ ਜਦੋਂ ਜੀ ਕੀਤਾ ਇੱਕ ਵਿਅਕਤੀ ਵਿਸ਼ੇਸ਼ ਦੀ ਮਰਜ਼ੀ ਦੇ ਨਾਲ ਹਟਾ ਦਿਓ, ਜਾਂ ਕੋਈ ਹੋਰ ਤਰੀਕਾਕਾਰ ਹੈ, ਜਾਂ ਉਹਨਾਂ ਨੂੰ ਜਿਹੜੀ ਅਪਾਇੰਟ ਕੀਤਾ ਜਾਂਦਾ, ਕਿ ਉਹ ਵਾਜਬ ਤਰੀਕੇ ਦੇ ਨਾਲ ਅਪਾਇੰਟ ਕੀਤਾ ਜਾਂਦਾ, ਜਾਂ ਫਿਰ ਉਹ ਕਿਉਂ ਨੇ। ਗੁਰਦੁਆਰਾ ਐਕਟ ਦੀ ਬਹੁਤ ਥਾਂ ਤੇ ਮਿਸਾਲ ਦਿੱਤੀ ਜਾਂਦੀ ਹੈ, ਪਰ ਗੁਰਦੁਆਰਾ ਐਕਟ ਦੀ ਭਾਵਨਾ ਕੀ ਹੈ? ਜਿਵੇਂ ਕਿ ਪ੍ਰੋਫੈਸਰ ਸਾਹਿਬ ਨੇ ਆਉਂਦਿਆਂ ਹੀ ਕਿਹਾ ਸੀਗਾ ਕਿ ਇਹਦਾ ਜਿਹੜਾ ਪ੍ਰੀਐਂਬਲ ਹੈ ਗੁਰਦੁਆਰਾ ਐਕਟ ਦਾ, ਸਿੱਖ ਗੁਰਦੁਆਰਾ ਐਕਟ ਦਾ, ਇਹਦਾ ਪ੍ਰੀਐਂਬਲ ਇਹ ਕਹਿੰਦਾ ਹੈ ਕਿ ਇਹ ਜਿਹੜਾ ਇਹ ਗੁਰਦੁਆਰਿਆਂ ਦੀ ਸਾਂਭ ਸੰਭਾਲ ਦੇ ਨਾਲ ਜੁੜਿਆ ਹੋਇਆ ਐਕਟ ਆ, ਨਾ ਕਿ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਦੇ ਬਾਰੇ ਇਹ ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਇਸ ਮਾਮਲੇ ਨੂੰ ਜਿਹੜਾ ਉਹ ਐਡਰੈਸ ਕਰਦਾ ਹੈ। ਦੂਜੀ ਜਿਹੜੀ ਗੱਲ ਹੈ ਇਸ ਮਾਮਲੇ ਦੇ ਵਿੱਚ, ਉਹ ਇਹ ਹੈ ਕਿ ਹੁਣ ਜਿਹੜੇ ਸਿੰਘ ਸਾਹਿਬ ਨੇ, ਜਿਹੜੇ ਕਿ ਕਾਰਜਕਾਰੀ ਜਥੇਦਾਰ ਰਹਿ ਚੁੱਕੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ, ਉਹਨਾਂ ਨੇ ਅਦਾਲਤੀ ਜਦੋਂ ਰੁਖ ਕੀਤਾ ਤਾਂ ਉਦੋਂ ਇੱਕ ਬਹੁਤ ਵੱਡੀ ਡਿਬੇਟ ਚੱਲ ਪਈ ਕਿ ਕੀ ਹੁਣ ਜਿਹੜੀਆਂ ਚੀਜ਼ਾਂ ਗੁਰਮਤ ਦੇ ਵਿੱਚ ਨੇ, ਕਿ ਉਹ ਦੁਨਿਆਵੀ ਅਦਾਲਤਾਂ ਦੇ ਵਿੱਚ ਤੈਅ ਹੋਣਗੀਆਂ। ਇਸ ਮਾਮਲੇ ਦੇ ਵਿੱਚ ਪ੍ਰੋਫੈਸਰ ਸਾਹਿਬ ਮੇਰੇ ਇੱਕ ਦੋ ਸਵਾਲ ਨੇ ਜਿਹੜੇ ਆਪਾਂ ਬ੍ਰੇਕ ਤੋਂ ਬਾਅਦ ਐਡਰੈਸ ਕਰਾਂਗੇ ਜੀ। ਜੁੜੇ ਰਹੋ ਤੁਸੀਂ ਵੀ ਪੰਜਾਬੀ ਡੀਐਸਸੀ ਦੇ ਨਾਲ। ਜਲਦ ਵਾਪਸੀ ਕਰਦੇ ਹਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਪ੍ਰਵੀਨ ਜੀ, ਮੇਰੀ ਫੋਟੋ ਆ ਰਹੀ ਹੈ।
ਹੈਲੋ। ਹੈਲੋ। ਹਾਂਜੀ ਪ੍ਰੋਫੈਸਰ ਸਾਹਿਬ, ਹੁਣ ਨਾ ਬ੍ਰੇਕ ਚੱਲ ਰਹੀ ਹੈ ਜੀ, ਤੇ ਆਪਾਂ ਇਹਦੇ ਵਿੱਚ ਹਾਂਜੀ ਆਪਾਂ ਸਟ੍ਰੀਮ ਦੇ ਵਿੱਚ ਆਪਣੀ ਗੱਲਬਾਤ ਜਾਊਗੀ, ਜੇ ਆਪਾਂ ਜਿਹੜਾ ਲਾਈਵ ਸਟ੍ਰੀਮ ਦੇ ਵਿੱਚ ਆਪਾਂ ਗੱਲ ਕੀਤੀ ਉਹ ਜਾਊਗੀ, ਫਿਰ ਬ੍ਰੇਕ ਦੀ ਵੇਟ ਕਰਦੇ ਆਪਾਂ ਖਤਮ ਹੋਣ ਦੀ, ਉਸ ਤੋਂ ਨਹੀਂ, ਬਾਅਦ ਮੈਨੂੰ ਤੁਸੀਂ ਇਹ ਦੱਸਿਓ ਵੀ ਹੁਣ ਤਾਂ ਫੋਟੋ ਵਗੈਰਾ ਆਉਣੀ ਸ਼ੁਰੂ ਹੋ ਗਈ ਹੈ। ਮੈਂ ਉਹਦੇ ਮੋਬਾਈਲ ਤੇ ਕੀਤਾ ਹੁਣ। ਹਾਂਜੀ ਹਾਂਜੀ, ਤੁਸੀਂ ਮੇਰੇ ਨਾਲ ਹੋ, ਤੁਸੀਂ ਮੇਰੇ ਨਾਲ ਹੋ। ਠੀਕ ਹੈ, ਫੋਟੋ ਠੀਕ ਹੈ। ਹਾਂਜੀ ਹਾਂਜੀ, ਫੋਟੋ ਠੀਕ ਹੈ, ਬਸ ਆਪਾਂ 2 ਮਿੰਟ ਰਹਿ ਗਏ ਆਪਣੇ ਕੋਲੇ, ਚੱਲਦੇ ਆਪਾਂ। ਓਕੇ ਓਕੇ। ਓਕੇ। ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ, ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ, ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਪ੍ਰੋਫੈਸਰ ਦਲਜੀਤ ਸਿੰਘ ਜੀ, ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਜਿਹੜੀ ਉਹ ਕਰ ਰਹੇ ਸਾਂ। ਆਪਾਂ ਪੰਥਕ ਮਾਮਲਿਆਂ ਦੇ ਉੱਤੇ ਗੱਲਬਾਤ ਕਰ ਰਹੇ ਸਾਂ। ਪ੍ਰੋਫੈਸਰ ਸਾਹਿਬ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਫੈਸਰ ਸਾਹਿਬ, ਆਪਾਂ ਜਿਹੜੇ ਪਹਿਲੇ ਹਿੱਸੇ ਦੇ ਵਿੱਚ ਆਪਾਂ ਬੜੀ ਡਿਟੇਲ ਦੇ ਨਾਲ ਗੱਲਬਾਤ ਕੀਤੀ ਵੀ ਗੁਰਦੁਆਰਾ ਐਕਟ ਕੀ ਕਹਿੰਦਾ, ਗੁਰਦੁਆਰਿਆਂ ਦੀ ਸਾਂਭ ਸੰਭਾਲ ਦੇ ਬਾਰੇ ਉਹਦਾ ਪ੍ਰੈਂਬਲ ਕੀ ਕਹਿੰਦਾ, ਕਿਵੇਂ ਜਥੇਦਾਰ ਸਾਹਿਬਾਨ ਦੀ ਜਿਹੜੀ ਨਿਯੁਕਤੀ ਆ ਉਹ ਐਸਜੀਪੀਸੀ ਨੇ ਆਪਣੇ ਅੰਡਰ ਲੈ ਲਈ, ਤੇ ਹੁਣ ਉਹਨਾਂ ਨੂੰ ਫਾਰਗ ਕਰਨ ਦਾ ਜਿਹੜਾ ਤੌਰ ਤਰੀਕਾ, ਅੱਜ ਜਿਹੜੀ ਧਿਰ ਉੱਥੇ ਕਾਬਜ਼ ਆ, ਜਿਹੜੀ ਪ੍ਰਬੰਧ ਚਲਾ ਰਹੀ ਆ, ਉਸ ਧਿਰ ਦੇ ਨਾਲ ਸਿੱਖਾਂ ਦਾ, ਪੰਜਾਬੀਆਂ ਦਾ ਇੱਕ ਬਹੁਤ ਵੱਡਾ ਧੜਾ ਜਿਹੜਾ ਉਹਦੇ ਕੰਮਕਾਰ ਤੋਂ ਸੰਤੁਸ਼ਟ ਨਹੀਂ ਆ, ਉਹ ਅਸੰਤੁਸ਼ਟੀ ਮਹਿਸੂਸ ਕਰਦਾ, ਕਿਉਂਕਿ ਹਰ ਚੀਜ਼ ਨੂੰ ਸਿਆਸੀ ਐਨਕ ਦੇ ਨਾਲ ਦੇਖਿਆ ਜਾ ਰਿਹਾ। ਹੁਣ ਜਿਹੜੇ ਇਹ ਜਿਹੜਾ ਪ੍ਰਬੰਧ ਆ ਪੂਰਾ ਜੀ, ਇੱਕ ਤਾਂ ਇਹਦੀ ਦਰੁਸਤੀ ਕਿਵੇਂ ਹੋਵੇ,
ਦੂਜਾ ਇਸ ਮਾਮਲੇ ਦੇ ਵਿੱਚ ਅੱਗੇ ਤੋਂ ਕੋਈ ਇਸ ਤਰ੍ਹਾਂ ਦਾ ਨਾ ਕੁਝ ਵਾਪਰੇ ਤਾਂ ਜਿਹੜੇ ਸਿੱਖ ਬੁੱਧੀਜੀਵੀ ਨੇ, ਸਿੱਖ ਚਿੰਤਕ ਨੇ ਜਾਂ ਜਿਹੜੇ ਇਹਨਾਂ ਮਾਮਲਿਆਂ ਦੇ ਉੱਤੇ ਗਹੀਨ ਸੋਚ ਵਿਚਾਰ ਕਰਨ ਦੇ ਸਮਰੱਥ ਲੋਕ ਨੇ ਮਾਨਸਿਕ ਤੌਰ ਤੇ, ਉਹ ਕਿਹੋ ਜਿਹਾ ਰਾਹ ਅਖਤਿਆਰ ਕਰਨ ਜਾਂ ਕਿਸ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਆ ਉਹ ਆਪਾਂ ਕਹਿ ਲਈਏ ਕਿ ਜਿਵੇਂ ਆਪਾਂ ਕਿਸੇ ਮਾਮਲੇ ਦੇ ਵਿੱਚ ਕੋਈ ਪ੍ਰਤੀਕਿਰਿਆ ਦਿੰਦਾ, ਕੋਈ ਟਿੱਪਣੀ ਕਰਦਾ ਜਾਂ ਕੋਈ ਰეკਮੈਂਡੇਸ਼ਨ ਕਰਦਾ ਕਿ ਆਹ ਚੀਜ਼ਾਂ ਜਿਹੜੀਆਂ ਨੇ ਉਹ ਦਰੁਸਤ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਪ੍ਰਵੀਨ ਜੀ, ਸਭ ਤੋਂ ਵੱਡੀ ਗੱਲ ਇਹ ਹੈ ਕਿ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਜੋ ਹਾਲਾਤ ਬਣ ਚੁੱਕੇ ਨੇ ਹੁਣ, ਇਹਨਾਂ ਨੂੰ ਠੀਕ ਕਰਨ ਦੇ ਲਈ ਕੋਈ ਨਾ ਕੋਈ ਹੰਭਲਾ ਤਾਂ ਮਾਰਨਾ ਪੈਣਾ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ SGPC ਦੇ ਇਲੈਕਸ਼ਨ ਜਿਹੜੇ ਡਿਊ ਹੈਗੇ ਨੇ ਇੰਨੇ ਸਾਲਾਂ ਤੋਂ, ਉਹ ਜ਼ਰੂਰ ਕਰਵਾਉਣੇ ਚਾਹੀਦੇ ਨੇ, ਚਾਹੇ ਸਰਕਾਰ ਉਹਦੇ ਲਈ ਹੰਭਲਾ ਮਾਰੇ ਜਾਂ ਸਿੱਖ ਪੰਥ ਦੇ ਉਹ ਬੰਦੇ ਜਿਹੜੇ ਕਿ ਵੈਲ ਵਿਸ਼ਰ ਨੇ ਉਹ ਇਸ ਬਾਰੇ ਆਪਣਾ ਸਟੈਪ ਲੈਣ, ਕਿਉਂਕਿ ਫਿਰ ਹੀ ਜਿਹੜੀ ਜਿੱਦਾਂ 5 ਮੈਂਬਰੀ ਕਮੇਟੀ ਬਣੀ ਹੋਈ ਹੈ ਜਾਂ ਜਿਸ ਤਰੀਕੇ ਦੇ ਨਾਲ ਬਾਕੀ ਜਥੇਬੰਦੀਆਂ ਹੁਣ ਅੱਗੇ ਆ ਰਹੀਆਂ ਨੇ ਜਿਹੜੀਆਂ ਕਿ ਵਾਕਈ ਚਿੰਤਕ ਨੇ ਸਿੱਖ ਮਸਲਿਆਂ ਬਾਰੇ, ਉਸ ਕਰਕੇ ਇੱਕ ਤਾਂ ਇਹ ਹੈਗਾ। ਦੂਸਰਾ ਇਹ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿਸੇ ਵੀ ਹਾਲਤ ਦੇ ਵਿੱਚ ਕਾਨੂੰਨ ਦੇ ਦਾਇਰੇ 'ਚ ਨਹੀਂ ਜਾਣਾ ਚਾਹੀਦਾ। ਹੁਣ ਕੁਐਸਚਨ ਇਹ ਹੁੰਦਾ ਕਿ ਫਿਰ ਇਹਨਾਂ ਨੂੰ ਅਪਾਇੰਟ ਕੌਣ ਕਰੂਗਾ ਜਾਂ ਇਹਨਾਂ ਬਾਰੇ ਕੌਣ ਡਿਸੀਜ਼ਨ ਲਊਗਾ। ਤਾਂ ਉਹਦੇ ਲਈ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਕਿ ਹੁਣ ਮੰਨ ਲਓ ਪੋਪ ਦੀ ਆਪਾਂ ਦੇਖੀ ਹੈ ਪਿੱਛੇ ਸਿਲੈਕਸ਼ਨ, ਦੁਨੀਆ ਭਰ ਦੇ ਵਿੱਚੋਂ ਬੰਦੇ ਗਏ ਨੇ ਸਿਲੈਕਟ ਕਰਨ ਦੇ ਲਈ, ਠੀਕ ਹੈ, ਉਹਨਾਂ ਦੇ ਇੱਕ ਸਿਸਟਮ ਬਣਾਇਆ ਹੋਇਆ। ਅਸੀਂ ਉਹ ਜਿਹਾ ਸਿਸਟਮ ਕਿਉਂ ਨਹੀਂ ਬਣਾ ਰਹੇ? ਕਿਉਂਕਿ ਗੁਰਦੁਆਰਾ ਸਾਹਿਬ, ਈਵਨ ਅਕਾਲ ਤਖਤ ਗੁਰਦੁਆਰਾ ਜਾਂ ਈਵਨ ਆਪਾਂ ਜੇ ਲਾਈਏ ਬਾਕੀ ਹੋਰ ਗੁਰਦੁਆਰਿਆਂ ਦੇ ਜਿਹੜੇ ਗ੍ਰੰਥੀ ਜਾਂ ਹੈਡ ਗ੍ਰੰਥੀ ਸਾਹਿਬਾਨ ਹੈਗੇ, ਉਹਨਾਂ ਦੀ ਜੁਰਿਸਡਿਕਸ਼ਨ ਗੁਰਦੁਆਰਾ ਸਾਹਿਬ ਤੱਕ ਹੈ। ਉਹਨਾਂ ਦਾ ਆਪਣੇ ਜਿੱਥੇ ਮਰਜ਼ੀ ਆਪਣਾ ਇਨਫਲੂਐਂਸ ਕਰ ਸਕਦੇ ਨੇ, ਪਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਤਾਂ ਦੁਨੀਆ ਦੇ ਹਰ ਮੁਲਕ ਦੇ ਵਿੱਚ, ਹਰ ਸਟੇਟ ਦੇ ਵਿੱਚ ਜਿੱਥੇ ਵੀ ਬੈਠਾ ਉੱਥੇ ਹੀ ਉਹ ਉੱਥੋਂ ਤੱਕ ਉਹਦੀ ਜਿਹੜੀ ਰਸਾਈ ਹੈ ਉਹਦੀ ਗੱਲ ਪਹੁੰਚ ਸਕਦੀ ਹੈ, ਉੱਥੋਂ ਤੱਕ ਦੇ ਵਿੱਚ ਆਉਂਦੀਆਂ ਜੀ ਉਹ ਸਾਰੀਆਂ ਚੀਜ਼ਾਂ। ਰਾਈਟ, ਉਹ ਤਾਂ ਕਿਤੇ ਅਮਰੀਕਾ ਕੈਨੇਡਾ ਬੈਠੇ ਬੰਦਿਆਂ ਨੂੰ ਸੱਦ ਸਕਦੇ ਨੇ, ਸਮਨ ਕਰ ਸਕਦੇ ਨੇ, ਕਰ ਸਕਦੇ ਨੇ। ਤਾਂ ਉਹਨਾਂ ਦੇ ਲਈ ਇੱਕ ਵੱਖਰਾ ਆਪਣਾ ਢਾਂਚਾ ਖੜਾ ਕਰਨਾ ਪੈਣਾ ਸਾਨੂੰ ਕਿ ਦੁਨੀਆ ਦੇ ਹਰ ਮੁਲਕ ਦੇ ਵਿੱਚੋਂ ਆਪਣਾ ਅਮਰੀਕਾ ਲਾ ਲਓ, ਹੁਣ ਇੱਥੇ ਵੀ ਤਾਂ ਆਪਣਾ ਅਮਰੀਕਾ ਗੁਰਦੁਆਰਾ ਸਾਹਿਬ ਦੇ ਅੱਗੇ ਬਣੀਆਂ ਹੋਈਆਂ ਨੇ, ਮੈਨੇਜਮੈਂਟ ਬਣੀਆਂ ਨੇ, ਉਹ ਅੱਗੇ ਉਹਨਾਂ ਦੇ ਕਹਿ ਲਓ ਵੀ ਐਸੋਸੀਏਸ਼ਨ ਬਣੀਆਂ ਹੋਈਆਂ ਨੇ। ਤਾਂ ਇੱਕ ਤਰੀਕਾ ਅਪਣਾਇਆ ਜਾਵੇ ਜਿਹਦੇ ਲਈ ਵਿਚਾਰ ਵਟਾਂਦਰਾ ਕੀਤਾ ਜਾਵੇ, ਚਾਹੇ ਉਹ SGPC ਕਰੇ ਚਾਹੇ ਹੋਰ, ਕਿਉਂਕਿ ਹੁਣ ਇਹਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਐਕਟ ਕਮੇਟੀ ਹੈ। ਹੁਣ SGPC ਦਾ ਦਾਇਰਾ ਤਾਂ ਸਿਰਫ ਪੰਜਾਬ 'ਚ ਰਹਿ ਗਿਆ ਨਾ, ਹਰਿਆਣਾ 'ਚ ਵੱਖਰੀ ਕਮੇਟੀ ਬਣ ਗਈ, ਦਿੱਲੀ 'ਚ ਆਲਰੇਡੀ ਵੱਖਰੀ ਕਮੇਟੀ ਹੈ, ਜੰਮੂ ਕਸ਼ਮੀਰ 'ਚ ਵੱਖਰੀ ਕਮੇਟੀ ਹੈ, ਤੇ ਇਸੇ ਤਰੀਕੇ ਨਾਲ ਹਜ਼ੂਰ ਸਾਹਿਬ ਦੀ ਵੱਖਰੀ ਹੈ, ਪਟਨਾ ਸਾਹਿਬ ਦੀ ਵੱਖਰੀ ਹੈ, ਤੇ ਲੋਕਲ ਕਮੇਟੀਆਂ ਸ਼ਹਿਰਾਂ 'ਚ ਵੱਖਰੀਆਂ ਨੇ। ਤਾਂ ਸਾਨੂੰ ਉਹਨਾਂ ਦੇ ਨੁਮਾਇੰਦਗੇ ਲੈ ਕੇ, ਉਹਨਾਂ ਦੇ ਰਿਪਰੈਜ਼ੈਂਟੇਟਿਵ ਲੈ ਕੇ ਇੱਕ ਬੋਰਡ ਬਣਾਓ, ਚਾਹੇ 400 ਦਾ ਬਣਾਓ, 300 ਦਾ ਬਣਾਓ, ਉਸ ਬੋਰਡ ਦੀ ਮੀਟਿੰਗ ਕਰੋ, ਕਿਉਂਕਿ ਜਥੇਦਾਰ ਦੀ ਅਪਾਇੰਟਮੈਂਟ ਇੱਕ ਵਾਰੀ ਕਰਕੇ ਫਿਰ ਉਹਨੂੰ ਕੋਈ ਛੇੜ ਨਾ ਸਕੇ, ਉਸ ਉੱਥੇ ਦਾ ਬੰਦਾ ਆਪਣੇ ਆਪ ਚੁਣਨਗੇ। ਹੁਣ ਇੱਥੇ ਤਾਂ ਰਾਤ ਨੂੰ ਕੋਈ ਪਤਾ ਹੋਰ ਚੁਣੇ ਬੈਠੇ ਹੁੰਦੇ ਨੇ, ਸਵੇਰ ਨੂੰ ਕਿਸੇ ਹੋਰ ਬੰਦੇ ਨੂੰ ਅਪਾਇੰਟ ਕਰ ਦਿੰਦੇ ਨੇ, ਉਹ ਜਵਾਬ ਦੇ ਦਿੰਦਾ ਜਿਹੜਾ ਚੰਗਾ ਬੰਦਾ। ਆਪਾਂ ਨੂੰ ਪਤਾ 2-3 ਨਾਮ ਆਏ ਚੰਗੇ ਬੰਦਿਆਂ ਦੇ, ਕਿ ਤੁਹਾਡੇ ਹਾਲਾਤ ਨਹੀਂ ਹੈਗੇ ਅਸੀਂ ਇਸ ਪੋਜੀਸ਼ਨ 'ਚ ਆ ਕੇ ਕੰਮ ਕਰ ਸਕੇ ਤੁਹਾਡੇ ਅੰਦਰ ਨੌਕਰਾਂ ਵਾਂਗੂ। ਸੋ ਇਹ ਚੀਜ਼ ਧਿਆਨ 'ਚ ਰੱਖਦੇ ਹੋਏ ਸਾਨੂੰ ਇੱਕ ਬੋਰਡ, ਇੱਕ ਬੜਾ ਵੱਡਾ ਢਾਂਚਾ ਖੜਾ ਕਰਨਾ ਚਾਹੀਦਾ ਜਿਹਦੇ ਬਾਰੇ ਸਾਰੀਆਂ ਸੰਸਥਾਵਾਂ ਨੂੰ ਦੁਨੀਆ ਭਰ ਦੇ ਬੰਦੇ ਰਿਪਰੈਜ਼ੈਂਟੇਟਿਵ ਕਰਕੇ ਸਾਨੂੰ ਜੇ ਸਿੱਖ ਧਰਮ ਨੂੰ ਅੱਗੇ ਲੈ ਕੇ ਜਾਣਾ ਤਾਂ ਪੋਪ ਵਾਂਗੂ ਸਿਲੈਕਸ਼ਨ ਦੇ ਲਈ ਪ੍ਰੋਸੀਜਰ ਅਡਾਪਟ ਕਰਨਾ ਪਏਗਾ। ਜੀ ਬਿਲਕੁਲ। ਤੇ ਨਾਲੇ ਜਿਹੜਾ ਆਪਣਾ ਪ੍ਰੋਫੈਸਰ ਸਾਹਿਬ ਇਹ ਵੀ ਗੱਲ ਹੈ ਨਾ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਪਿੱਛੇ ਜੇ ਆਉਣਾ ਚਾਹੁੰਦੇ ਸੀ ਅੱਗੇ ਕਿ ਬਈ ਅਸੀਂ ਇਹਨਾਂ ਅਹੁਦਿਆਂ ਦੇ ਲਈ ਜਦੋਂ ਜਥੇਦਾਰ ਰਘਬੀਰ ਸਿੰਘ ਜੀ ਨੂੰ ਲਾਇਆ ਗਿਆ, ਫਾਰਗ ਕੀਤਾ ਗਿਆ, ਪਰ ਉਹ ਕਹਿੰਦੇ ਵੀ ਅਸੀਂ ਸਿਆਸੀ ਜਿਹੜੇ ਇਸ਼ਾਰੇ ਨੇ ਉਹਨਾਂ ਤੇ ਕੰਮ ਕਰਨਾ ਸਾਡੇ ਲਈ ਬਹੁਤ ਔਖਾ। ਉਹ ਕਹਿੰਦੇ ਕਿ ਗੈਰਤ ਵਾਲੇ ਇਨਸਾਨ ਦੇ ਲਈ ਬਹੁਤ ਔਖੀ ਚੀਜ਼ ਹੈ ਜੇਕਰ ਉਹ ਇਸ ਤਰੀਕੇ ਦੇ ਨਾਲ ਵਿਚਰੂਗਾ। ਸੋ ਇਸ ਸਮੇਂ ਦੀ ਮੰਗ ਹੈ ਕਿ ਉਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਦਰੁਸਤ ਕੀਤਾ ਜਾ ਸਕੇ। ਤੇ ਜਿਵੇਂ ਵਾਕਈ ਜਿਹੜੇ ਇਸ ਟਾਈਮ ਇੱਕ ਬਹੁਤ ਵੱਡੀ ਬਹਿਸ ਛਿੜ ਗਈ ਆ, ਠੀਕ ਆ, ਕਈ ਚੀਜ਼ਾਂ ਨਾ ਆਪਾਂ ਨੂੰ ਲੱਗਦਾ ਕਿ ਉਹੀ ਖਬਰਾਂ ਨੇ, ਉਹੀ ਮੁੱਦੇ ਨੇ ਜਿਹੜੇ ਸੋਸ਼ਲ ਮੀਡੀਆ ਤੇ ਛੇੜੇ ਜਾਂਦੇ ਨੇ, ਪਰ ਉਹ ਨਹੀਂ ਹੁੰਦੇ। ਬਹੁਤ ਵਾਰ ਇੱਕ ਮੁੱਦਾ ਜਿਹੜਾ ਸਾਨੂੰ ਇਹ ਲੱਗਦਾ ਹੁੰਦਾ ਕਿ ਇਹ ਦੂਰ ਹੈ ਜਾਂ ਇਹ ਜਿਹੜਾ ਮੁੱਦਾ ਇੱਕ ਛੋਟਾ ਹੈ, ਉਹ ਛੋਟਾ ਨਹੀਂ ਹੁੰਦਾ ਅਸਲ ਦੇ ਵਿੱਚ। ਉੱਥੋਂ ਕਈ
ਹੋਰ ਜਿਹੜੀਆਂ ਚੀਜ਼ਾਂ ਦੀ ਜਾਂ ਹੋਰ ਪ੍ਰਕਰਨਾਂ ਦੀ ਜਾਂ ਹੋਰ ਤਰੀਕੇ ਦੀ ਜਿਹੜੀ ਸਿਆਸਤ ਆ ਉਹਨਾਂ ਦਾ ਮੁੱਢ ਵੱਜ ਜਾਂਦਾ, ਉਹ ਹਵਾਲੇ ਤਿਆਰ ਹੋ ਜਾਂਦੇ ਕਿ ਹਾਂ ਫਲਾਣੇ ਟਾਈਮ ਵੀ ਤਾਂ ਹੋ ਹੀ ਗਿਆ ਸੀ ਨਾ। ਸੋ ਇਸ ਕਰਕੇ ਇਹ ਜਿਹੜੇ ਵਰਤਾਰੇ ਨੇ ਇਹ ਬਹੁਤ ਨਿਗੂਣੇ ਜਿੰਨੇ ਲੱਗਦੇ ਨੇ ਉਹਨੇ ਹੈ ਨਹੀਂਗੇ। ਬਹੁਤ ਵਾਰ ਇਸ ਤਰ੍ਹਾਂ ਦਾ ਹੋਇਆ ਕਿ ਪੰਥ ਨੂੰ ਇੱਕ ਛੋਟੀ ਜਿਹੀ ਜਿਹੜੀ ਗੱਲ ਆ ਉਸ ਤੋਂ ਬਾਅਦ ਕੌਮ ਨੂੰ ਇਕੱਠਿਆਂ ਹੋ ਕੇ ਉਹਦੇ ਬਾਰੇ ਸਿਰ ਜਿਹੜੇ ਨੇ ਉਹ ਜੋੜਨੇ ਪਏ ਨੇ। ਸੋ ਅੱਜ ਪ੍ਰੋਗਰਾਮ ਦੇ ਵਿੱਚ ਆ ਕੇ ਗੁਰਦੁਆਰਾ ਐਕਟ ਜਿਹੜਾ ਸਿੱਖ ਗੁਰਦੁਆਰਾ ਐਕਟ ਆ ਉਹਦੇ ਬਾਰੇ ਦੱਸਣ ਦੇ ਲਈ, ਹੋਰ ਜਿਹੜੀਆਂ ਚਰਚਾਵਾਂ ਉਹ ਕਰਨ ਦੇ ਲਈ ਪ੍ਰੋਫੈਸਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਪੰਜਾਬੀ ਯੂਨੀਵਰਸਿਟੀ ਦੇ ਨਾਲ ਜੁੜੇ, ਇੰਨੀਆਂ ਜਾਣਕਾਰੀਆਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ। ਆਪ ਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ ਜੀ। ਜੀ ਬਹੁਤ ਧੰਨਵਾਦ। ਤੇ ਆਪਣੇ ਨਾਲ ਜੁੜੇ ਸਨ ਪ੍ਰੋਫੈਸਰ ਦਲਜੀਤ ਸਿੰਘ ਜੀ। ਪ੍ਰੋਫੈਸਰ ਦਲਜੀਤ ਸਿੰਘ ਜੀ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਜਿਵੇਂ ਉਹਨਾਂ ਨੇ ਖਾਲਸਾ ਕਾਲਜ ਦਾ ਜ਼ਿਕਰ ਕੀਤਾ, ਇਸ ਤਰ੍ਹਾਂ ਬਹੁਤ ਵੱਡੇ ਅਦਾਰਿਆਂ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ। ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਦੇ ਤੌਰ ਤੇ ਜਿਹੜਾ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ। ਇਸ ਤੋਂ ਇਲਾਵਾ ਹੋਰ ਬਹੁਤ ਥਾਵਾਂ ਦੇ ਉੱਤੇ ਅੱਜ ਕੱਲ੍ਹ ਉਹ ਜਿਹੜੇ ਨੇ ਉਹ ਵੱਖ-ਵੱਖ ਸ਼ੋਜ਼ ਦੇ ਵਿੱਚ ਇੱਕ ਟਿੱਪਣੀਕਾਰ ਵਜੋਂ ਹਾਜ਼ਰ ਹੁੰਦੇ ਨੇ। ਸਿੱਖ ਇਤਿਹਾਸ ਖਾਸ ਕਰਕੇ ਗੁਰਮਤਿ ਇਤਿਹਾਸ ਦੇ ਵਿੱਚ ਉਹਨਾਂ ਨੇ ਜਿਹੜੇ ਹਵਾਲੇ ਦਿੱਤੇ ਨੇ, ਨਾ ਸਿਰਫ ਉਹਨਾਂ ਨੇ ਉਹਨਾਂ ਹਵਾਲਿਆਂ ਦੇ ਉੱਤੇ ਉਹਨਾਂ ਨੇ ਸਟੱਡੀ ਕੀਤੀ ਹੋਈ ਹੈ, ਬਲਕਿ 1999 ਦੀ ਆਪਣੀ ਉਸ ਕਿਤਾਬ ਦਾ ਵੀ ਜ਼ਿਕਰ, ਆਰਟੀਕਲ ਦਾ ਵੀ ਜ਼ਿਕਰ ਕੀਤਾ, ਮਾਫ ਕਰਨਾ, ਜਿਸ ਆਰਟੀਕਲ ਦੇ ਬਾਅਦ ਉਹਨਾਂ ਦੀ ਜਿਹੜੀ ਪਹੁੰਚ ਆ, ਉਹਨਾਂ ਦੀ ਜਿਹੜੀ ਰਸਾਈ ਹੈ ਉਹ ਜਥੇਦਾਰ ਟੌੜਾ ਤੱਕ ਹੋਈ ਸੀ। ਤੇ ਉਸ ਤੋਂ ਬਾਅਦ ਉਹਨਾਂ ਨੇ ਹੁਣ ਦੇ ਮੌਜੂਦਾ ਜਿਹੜੇ ਸੰਦਰਭ ਦੇ ਵਿੱਚ ਜਿਹੜੇ ਪੰਥਕ ਮਾਮਲੇ ਨੇ, ਇਹਨਾਂ ਮਾਮਲਿਆਂ ਦੇ ਵਿੱਚ ਜਿਹੜੀਆਂ ਉਲਝਣ ਤਾਣੀਆਂ ਨੇ, ਕਈ ਵਾਰੀ ਆਪਾਂ ਨੂੰ ਲੱਗਦਾ ਕਿ ਇਹਨਾਂ ਦਾ ਸ਼ਾਇਦ ਕੋਈ ਹੱਲ ਨਹੀਂ ਹੈ, ਪਰ ਹੱਲ ਸਾਡੇ ਇਤਿਹਾਸ ਦੇ ਵਿੱਚ ਹੀ ਪਿਆ ਹੁੰਦਾ। ਸੋ ਉਹਨਾਂ ਮਾਮਲਿਆਂ ਦੇ ਵਿੱਚ ਜਿਹੜੇ ਕਿਰਨਜੋਤ ਕੌਰ ਨੇ ਉਹਨਾਂ ਦੇ ਨਾਲ ਵੀ ਉਹਨਾਂ ਨੇ ਜਿਹੜੀ ਰਸਾਈ ਉਹ ਕੀਤੀ। ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ ਇਹਨੂੰ ਕਰਨ ਦਾ ਮਕਸਦ ਇਹੀ ਸੀਗਾ ਵੀ ਜਿਹੜੀਆਂ ਕਾਨੂੰਨਨ ਜਿਹੜੀਆਂ ਜਥੇਬੰਦੀਆਂ ਨੇ ਜਾਂ ਜਿਨ੍ਹਾਂ ਨੂੰ ਆਪਾਂ ਦੁਨਿਆਵੀ ਅਦਾਲਤਾਂ ਕਹਿ ਦਿੰਦੇ ਆ, ਕਿ ਉਹਨਾਂ ਦੇ ਵਿੱਚ ਇਹ ਮੁਕੱਦਮੇ, ਇਹ ਮਾਮਲੇ ਚਲੇ ਜਾਣਾ ਕਿ ਉਹ ਚੰਗੀ ਗੱਲ ਹੈ ਜਾਂ ਉਹ ਕੀ ਜਾਇਜ਼ ਨੇ। ਇਸ ਤਰੀਕੇ ਦੇ ਨਾਲ ਜਥੇਦਾਰ ਰਘਬੀਰ ਸਿੰਘ ਜੀ ਨੇ ਇਸ ਦਬਾਅ ਤੋਂ ਬਾਅਦ ਜਦੋਂ ਉਹਨਾਂ ਦੇ ਪਟੀਸ਼ਨ ਦੇ ਬਾਰੇ ਜਾਂ ਜਿਹੜਾ ਕੇਵਿਟ ਦਾ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਉਸ ਦੇ ਬਾਰੇ ਜਦੋਂ ਚਰਚਾ ਚੱਲੀ, ਤਾਂ ਉਸ ਤੋਂ ਬਾਅਦ ਉਹਨਾਂ ਨੇ ਫਿਰ ਆਪਣੀ ਜਿਹੜੀ ਉਹ ਪਟੀਸ਼ਨ ਆ ਉਹ ਵਾਪਸ ਲੈ ਲਈ। ਸੋ ਪ੍ਰੋਗਰਾਮ ਸਾਂਝੀ ਸਾਥ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਡੀਐਸਏ ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ, ਆਪਣਾ ਪਿਆਰ ਇਸੇ ਤਰ੍ਹਾਂ ਜਿਹੜਾ ਸਤਿਕਾਰ ਬਰਕਰਾਰ ਰੱਖੋ। ਪੰਜਾਬੀ ਡੀਐਸਏ ਦੀ ਅਗਲੀ ਪੇਸ਼ਕਸ਼ ਜਿਹੜੀ ਆ ਉਹ ਬਲਵਿੰਦਰ ਕੌਰ ਜੀ ਲੈ ਕੇ ਆ ਰਹੇ ਨੇ। 4 ਤੋਂ 5:30 ਵਜੇ ਤੱਕ ਉਹਨਾਂ ਦਾ ਸ਼ੋਅ ਹੋਊਗਾ। ਉਸ ਤੋਂ ਬਾਅਦ ਪ੍ਰੋਗਰਾਮ ਜਿਹੜਾ 5:40 ਤੇ ਕੈਲੀਫੋਰਨੀਆ ਪ੍ਰੋਗਰਾਮ ਹੋਊਗਾ, ਤੇ 5:40 ਤੇ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਤੋਂ ਬਾਅਦ ਜਿਹੜਾ ਉਹ ਪ੍ਰੋਗਰਾਮ ਹੋਊਗਾ 6 ਵਜੇ ਤੁਸੀਂ ਸਰਵਣ ਕਰੋਗੇ ਸ਼ਾਮ ਦੇ ਦੀਵਾਨ। ਤੇ ਉਸ ਤੋਂ ਬਾਅਦ ਆਪਣੀ ਮੁਲਾਕਾਤ ਹੋਵੇਗੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਜੀ ਨਾਲ, ਕਿ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।